ਦੁਨੀਆ ਦੇ ਮਹਾਨ ਮੁੱਕੇਬਾਜ਼ ਮੁਹੰਮਦ ਅਲੀ ਨੇ ਕਦੀ ਕਿਹਾ ਸੀ ਕਿ ਮੈਂ ਟ੍ਰੇਨਿੰਗ ਦਾ ਹਰ ਇੱਕ ਮਿੰਟ ਬਹੁਤ ਨਫ਼ਰਤ ਦੇ ਨਾਲ ਗੁਜ਼ਾਰਦਾ ਹਾਂ, ਪਰ ਮੈਂ ਕਹਿੰਦਾ ਹਾਂ ਕਿ ਹੁਣ ਔਖੇ ਹੋ ਲਓ ਤੇ ਆਪਣੀ ਸਾਰੀ ਜ਼ਿੰਦਗੀ ਇੱਕ ਚੈਂਪੀਅਨ ਦੀ ਤਰ੍ਹਾਂ ਜੀਓ। ਇੰਡੋਸ ਟੀਵੀ ਦੇ ਉੱਤੇ ਮੈਂ ਦਲਜੀਤ ਸਿੰਘ ਇੱਕ ਵਾਰੀ ਫੇਰ ਪ੍ਰੋਗਰਾਮ ਲੈ ਕੇ ਆਇਆ ਸਨਮੁਖ, ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਤੇ ਦੋਸਤੋ, ਕੋਈ 866 ਈਸਵੀ ਜਾਂ ਈਸਵੀ ਪੂਰਵ ਦੀ ਆਪਾਂ ਜੇ ਗੱਲ ਕਰੀਏ, ਗ੍ਰੀਕ ਦੇ ਵਿੱਚ ਗੇਮਾਂ ਬਹੁਤ ਮਸ਼ਹੂਰ ਹੋਈਆਂ ਸੀ, ਓਲੰਪਿਕਸ ਗੇਮ ਵੀ ਉੱਥੋਂ ਚੱਲੀਆਂ ਤੇ ਮੁੱਕੇਬਾਜ਼ੀ ਦਾ ਇੱਕ ਟ੍ਰੈਂਡ ਸ਼ੁਰੂ ਹੋਇਆ ਉੱਥੇ, ਕਿਉਂਕਿ ਮਾਰਸ਼ਲ ਆਰਟ ਸੀ ਤੇ ਉਸ ਵੇਲੇ ਅਗਰੈਸਿਵ ਹੋਣਾ ਇਹ ਵੀ ਇੱਕ ਜਿਹੜੀ ਮਰਦਾਨਾ ਜਿਹੜੀ ਅੰਦਾਜ਼ ਦੇ ਤੌਰ ਦੇ ਉੱਤੇ ਜਾਣਿਆ ਜਾਂਦਾ ਸੀ, ਤੇ ਉਤੋਂ ਇੱਕ ਗੇਮ ਜਿਹੜੀ ਹੋਣ ਦੇ ਵਿੱਚ ਆਈ ਜਿਹਨੂੰ ਮੁੱਕੇਬਾਜ਼ੀ ਦਾ ਨਾਂ ਦਿੱਤਾ ਗਿਆ। ਤੇ ਬਾਕਸਿੰਗ ਅੱਜ ਕੱਲ੍ਹ ਇੰਡੀਆ ਦੇ ਵਿੱਚ ਤੇ ਖਾਸ ਤੌਰ ਤੇ ਪੰਜਾਬ ਹਰਿਆਣਾ ਖਿੱਤੇ ਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਅੱਗੇ ਵਧ ਰਹੀ ਆ, ਤੇ ਬਹੁਤ ਸਾਰੇ ਜਿਹੜੇ ਮੈਡਲ ਆ ਇੰਡੀਆ ਲੈ ਕੇ ਆ ਰਿਹਾ। ਓਲੰਪਿਕਸ ਗੇਮ ਦੇ ਵਿੱਚ ਵੀ, ਕਾਮਨਵੈਲਥ ਗੇਮਸ ਦੇ ਵਿੱਚ ਵੀ ਤੇ ਏਸ਼ੀਅਨ ਗੇਮਸ ਦੇ ਵਿੱਚ ਵੀ ਵਧੀਆ ਜਿਹੜਾ ਰਿਕਾਰਡ ਆ ਉਹ ਮੁੱਕੇਬਾਜ਼ੀ ਦਾ ਚੱਲ ਰਿਹਾ। ਤੇ ਅੱਜ ਇੰਡੋਸ ਟੀਵੀ ਦੇ ਵਿਹੜੇ ਦੇ ਵਿੱਚ ਸਾਡੇ ਕੋਲ ਇੱਕ ਮੁੱਕੇਬਾਜ਼ ਪਹੁੰਚੇ ਨੇ ਜਿਹੜੇ ਨੇ ਪਰਮਿੰਦਰ ਸਿੰਘ ਜੀ। ਪਰਮਿੰਦਰ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਸਾਰਿਆਂ ਨੂੰ ਜੀ। ਤੇ ਪਰਮਿੰਦਰ ਸਿੰਘ ਜੀ ਪੰਜਾਬ ਤੋਂ ਨੇ ਤੇ ਮੁੱਕੇਬਾਜ਼ੀ ਦੇ ਵਿੱਚ ਬਹੁਤ ਵਧੀਆ ਜਿਹੜਾ ਰਿਕਾਰਡ ਆ ਉਹ ਵੀ ਰੱਖਦੇ ਨੇ, ਤੇ ਇਹਨਾਂ ਬਾਰੇ ਇਹ ਉਦੋਂ ਜ਼ਿਆਦਾ ਮਸ਼ਹੂਰ ਹੋਏ ਜਦੋਂ ਇਹਨਾਂ ਨੇ ਇੱਕ ਬਹੁਤ ਵਧੀਆ ਮੁੱਕੇਬਾਜ਼ ਬਜਿੰਦਰ ਜਿਹੜੇ ਕਿ ਓਲੰਪੀਅਨ ਵੀ ਹੈਗੇ ਨੇ ਉਹਨਾਂ ਨੂੰ ਵੀ ਟ੍ਰੇਨਿੰਗ ਸੈਸ਼ਨ ਦੇ ਵਿੱਚ ਜਿਹੜਾ ਹਰਾਇਆ। ਤੇ ਪਰਮਿੰਦਰ ਸਿੰਘ ਜੀ, ਤੁਹਾਡਾ ਪਹਿਲਾਂ ਤਾਂ ਸਵਾਗਤ ਆ। ਤੇ ਆਪਾਂ ਸ਼ੁਰੂਆਤ ਕਰੀਏ ਤੁਹਾਡੇ ਬਚਪਨ ਤੋਂ ਕਿ ਕਿੱਥੇ ਤੁਹਾਡਾ ਬਚਪਨ ਬੀਤਿਆ ਤੇ ਕਿੱਦਾਂ ਦਾ ਬੀਤਿਆ, ਕਿ ਸ਼ੁਰੂ ਤੋਂ ਮੁੱਕੇਬਾਜ਼ੀ ਜਾਣੀ ਵਿੱਚ ਹੀ ਜਾਂ ਨਹੀਂ ਪਹਿਲਾਂ ਬਚਪਨ ਦੇ ਵਿੱਚ ਮੈਂ ਰੈਸਲਿੰਗ ਕਰਦਾ ਸੀ। ਅੱਛਾ ਜੀ। ਮੇਰੇ ਚਾਚਾ ਜੀ ਨੇ ਸਰਦਾਰ ਗੁਰਮੀਤ ਸਿੰਘ ਜੀ, ਉਹਨਾਂ ਨੂੰ ਬਹੁਤ ਜ਼ਿਆਦਾ ਸ਼ੌਂਕ ਸੀ ਰੈਸਲਿੰਗ ਦੇ ਉੱਤੇ ਜੀ, ਤੇ ਉਹਦੇ ਕਰਕੇ ਸਾਨੂੰ ਉਹਨਾਂ ਨੇ ਠਾਲ ਨਾਲ ਟ੍ਰੇਨਿੰਗ ਕਰਾਉਣੀ, ਸਿਰਫ ਉਹੀ ਸਾਨੂੰ ਟ੍ਰੇਨਿੰਗ ਕਰਾਉਂਦੇ ਦੋਨੋਂ ਭਾਈਆਂ ਨੂੰ। ਮੇਰਾ ਵੱਡਾ ਬ੍ਰੋ ਜਿਹੜਾ ਉਹ ਆਪਣਾ ਵੀ ਰੈਸਲਿੰਗ ਕਰਦੇ ਸੀ ਦੋਨੋਂ ਜਾਣੇ, ਤੇ ਸਾਡੇ ਪਿੰਡ ਦੇ ਵਿੱਚ ਹੀ ਅਖਾੜਾ ਹੁੰਦਾ ਸੀ। ਕਿਹੜਾ ਪਿੰਡ ਸੀ? ਸਾਡਾ ਪਿੰਡ ਹੈ ਜੀ ਦਸੋਵਾਲ ਜੀ। ਅੱਛਾ ਜੀ। ਮੇਰੇ ਉਸਤਾਦ ਸੀ ਬੁੱਪਾ ਰਾਏ ਸਰ ਸੀ। ਅੱਛਾ ਜੀ। ਤੇ ਉਦੋਂ ਬਾਅਦ ਮੇਰਾ ਵੱਡਾ ਭਰਾ ਬਾਕਸਿੰਗ ਕਰਨ ਲੱਗ ਗਿਆ, ਤੇ ਦਿਨ ਮੈਨੂੰ ਉੱਥੋਂ ਥੋੜਾ ਸ਼ੌਂਕ ਪਿਆ ਕਿ ਉਹ ਜਾਂਦੇ ਸੀ ਉੱਥੇ ਫੁੱਟਬਾਲ ਵਗੈਰਾ ਆ ਬਾਸਕਟਬਾਲ ਖੇਡਦੇ ਸੀ ਜਾ ਕੇ। ਬਚਪਨ ਦੇ ਵਿੱਚ ਇਹ ਚੀਜ਼ਾਂ ਬਹੁਤ ਵਧੀਆ ਲੱਗਦੀਆਂ ਸੀ, ਤੇ ਉਹ ਮੈਂ ਰੈਸਲਿੰਗ ਤੋਂ ਥੋੜਾ ਝੁਕਦਾ ਸੀ। ਮੈਨੂੰ ਆਇਆ ਮੈਂ ਰੈਸਲਿੰਗ ਨਾ ਕਰਾਂ, ਮੇਰਾ ਦਿਲ ਨਹੀਂ ਕਰਦਾ ਹੁੰਦਾ, ਬਟ ਚਾਚਾ ਜੀ ਹੁਣ ਸਾਰਿਆਂ ਸਪੋਰਟਸ 'ਚ ਲੈ ਕੇ ਜਾਂਦੇ ਸਾਨੂੰ, ਤੇ ਮੈਂ ਉਹਨਾਂ ਨਾਲ ਜਾਣ ਲੱਗ ਗਿਆ ਵੀ ਰੈਸਲਿੰਗ ਤੋਂ ਥੋੜਾ ਮੈਂ ਬਚਾ। ਮੈਂ ਉੱਧਰ ਇੰਟਰਸਟ ਦਿਖਾਉਣ ਲੱਗ ਗਿਆ, ਉੱਥੇ ਚਲੋ ਗੇਮ ਵਗੈਰਾ ਲਾਈ, ਬਾਕਸਿੰਗ ਕਰਦੇ ਰਹੇ। ਹੌਲੀ ਹੌਲੀ ਇੱਕ ਕੰਪੀਟੀਸ਼ਨ ਆਇਆ, ਸਾਡਾ ਸਕੂਲ ਦਾ ਕੰਪੀਟੀਸ਼ਨ ਆਇਆ ਸੀ, ਤੇ ਮੈਂ ਉਹ ਖੇਡਿਆ, ਤੇ ਉਹ ਮੈਂ ਜਸਟ ਟ੍ਰੇਨਿੰਗ ਨਹੀਂ ਕੀਤੀ ਸੀ, ਮੈਂ ਉਹ 'ਚ ਡਿਸਕੁਆਲੀਫਾਈ ਹੋ ਗਿਆ ਸੀ। ਅੱਛਾ। ਤੇ ਬਟ ਉੱਥੋਂ ਮੈਨੂੰ ਬਹੁਤ ਜ਼ਿਆਦਾ ਇੰਟਰਸਟ ਹੋਇਆ ਵੀ ਯਾਰ ਮੈਂ ਕੁਛ ਕਰਾਂ। ਉਦੋਂ ਮੇਰਾ ਵੇਟ 75 ਚੱਲਦਾ ਸੀ, ਤੇ ਸਬ ਜੂਨੀਅਰ ਸਟੇਟ ਹੋਣੀ ਸੀ 1 ਮੰਥ ਤੋਂ ਬਾਅਦ, ਤੇ ਉੱਥੇ ਮੈਨੂੰ ਇਹ ਸੀ, ਉੱਥੇ ਜਿਹੜਾ ਸਾਡਾ ਲਾਸਟ ਵੇਟ ਸੀ ਉਹ ਸੀ 60 ਕਿਲੋ, ਤੇ ਉਹ 15 ਕਿਲੋ ਵੇਟ ਮੈਨੇ ਘੱਟ ਕੀਤਾ। ਅੱਛਾ। ਤੇ ਯਾਨੀ ਇੰਨਾ ਸ਼ੌਂਕ ਚੜ ਗਿਆ, ਵੀ ਇੰਨਾ ਜ਼ਿਆਦਾ ਸ਼ੌਂਕ ਮੈਨੂੰ ਉਹ ਚੀਜ਼ ਦਾ ਪੈ ਗਿਆ ਸੀ, ਬਾਕਸਿੰਗ ਦਾ ਕ੍ਰੇਜ਼, ਕਿਉਂਕਿ ਜਦੋਂ ਮੈਂ ਡਿਸਕੁਆਲੀਫਾਈ ਹੋਇਆ ਮੈਨੂੰ ਇਹ ਹੋਇਆ ਯਾਰ ਮੈਂ ਦਿਲੋਂ ਵੀ ਮੈਂ ਪ੍ਰੈਕਟਿਸ ਕਰੀ ਨਹੀਂ, ਬਟ ਮੈਂ ਡਿਸਕੁਆਲੀਫਾਈ ਕਿਉਂ ਹੋਇਆ ਹਨਾ। ਉਹ ਚੀਜ਼ ਨੂੰ ਲੈ ਕੇ ਅੱਗੇ ਮੇਰੇ ਚਾਚਾ ਜੀ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਐਂਕਰੇਜ ਕਰਿਆ ਵੀ ਤੂੰ ਕਰ। ਉਹਨਾਂ ਨੇ ਘਰੇ ਮੈਨੂੰ ਸਮਝਾਉਣਾ ਨਹੀਂ ਤੂੰ ਕਰ ਸਕਦਾ ਕਰ। ਫਿਰ ਉੱਥੋਂ ਥੋੜਾ ਜ਼ਿਆਦਾ ਸ਼ੌਂਕ ਹੋਰ ਪਿਆ, ਤੇ ਫਿਰ ਮੈਂ ਖੇਡਣ ਗਿਆ, ਤੇ ਉੱਥੋਂ ਮੈਂ ਸਟੇਟ 'ਚ ਮੇਰਾ 골ਡ ਆਇਆ। ਅੱਛਾ। ਤੇ ਦੈਨ ਉਹ ਤੋਂ ਬਾਅਦ ਨੈਸ਼ਨਲ ਖੇਲਣ ਗਿਆ, ਨੈਸ਼ਨਲ 'ਚ ਮੇਰਾ ਸਿਲਵਰ ਮੈਡਲ ਸੀ। ਅੱਛਾ। ਹਾਂਜੀ, ਏਦਾਂ ਕਰਕੇ ਮੈਨੂੰ ਸ਼ੌਂਕ ਪਿਆ ਮੇਰਾ। ਅੱਛਾ, ਠੀਕ ਹੈ। ਤੇ ਖਰੋ ਪਰਮਿੰਦਰ ਸਿੰਘ ਉਹਨਾਂ ਨੇ ਦੱਸਿਆ ਵੀ ਬਚਪਨ ਤੋਂ ਹੀ ਜਿਹੜੀਆਂ ਲੀਹਾਂ ਦੇ ਉੱਤੇ ਚੱਲ ਪਏ ਸੀ। ਵੈਸੇ ਪਰਮਿੰਦਰ ਜੀ, ਬਾਕਸਿੰਗ ਦੀ ਆਪਾਂ ਗੱਲ ਕਰੀਏ, ਪੰਜਾਬ ਦੇ ਵਿੱਚ ਕੋਈ ਜੇ ਕਿਹਾ ਜਾਵੇ ਵੀ ਆਪਾਂ ਫੱਟੀਆਂ ਨਾਲ ਲੜਦੇ ਰਹੇ ਹਾਂ ਉਹਨਾਂ ਜ਼ਮਾਨਿਆਂ ਦੇ ਵਿੱਚ, ਲੜਾਈ ਝਗੜੇ ਹੁੰਦੇ ਰਹਿੰਦੇ ਸਕੂਲ ਦੇ ਵਿੱਚ, ਲੜਦੇ ਆ ਝਗੜਦੇ ਆ, ਪਰ ਐਜ਼ ਏ ਬਾਕਸਿੰਗ ਦਾ ਟ੍ਰੈਂਡ ਨਹੀਂ ਹੁੰਦਾ, ਜਾਂ ਬੱਚੇ ਨੂੰ ਕਹਿਤਾ ਜਾਂਦਾ ਚੱਲ ਵੀ ਤੂੰ ਖੋ ਖੇਡ ਲਾ, ਤੂੰ ਕਬੱਡੀ ਖੇਡ ਲਾ, ਤੂੰ ਫੁੱਟਬਾਲ ਖੇਡ ਲਾ। ਬਹੁਤ ਜਾਣੀ ਸਕੂਲ ਘੱਟ ਨੇ ਜਿੱਥੇ, ਜਾਂ ਕੋਚ ਘੱਟ ਨੇ ਕਿ ਜਿੱਥੇ ਬਾਕਸਿੰਗ ਦਾ ਇੰਨਾ ਜ਼ਿਆਦਾ ਜਿਹੜਾ ਟ੍ਰੈਂਡ ਹੋਵੇ। ਪਰ ਤੁਹਾਡੇ ਇਹ ਰਾਸਤੇ 'ਚ ਮੁਸ਼ਕਲਾਂ ਨਹੀਂ ਆਈਆਂ ਵੀ ਇਹ ਜਿਹੜਾ, ਕਿਉਂਕਿ ਇੰਨੀ ਕਾਮਨ ਗੇਮ ਨਹੀਂ ਸੀ ਇਹ, ਤੇ ਤੁਸੀਂ ਇੱਕ ਨਵੇਕਲੇ ਜਿਹਾ ਰਾਹ ਤੇ ਚੱਲੇ? ਕਿਉਂਕਿ ਮੇਰੀ ਗਾਈਡੈਂਸ ਬਹੁਤ ਵਧੀਆ ਸੀ। ਅੱਛਾ। ਕਿਉਂ ਮੇਰਾ ਬ੍ਰਦਰ ਸੀ ਉਹ ਬਾਕਸਿੰਗ ਕਰਦਾ ਸੀ, ਤੇ ਦੈਨ ਮੇਰੇ ਚਾਚਾ ਜੀ ਸੀ ਜੋ ਉਹ ਮੈਨੂੰ ਇਸ ਸਪੋਰਟਸ ਵਾਸਤੇ ਲੈ ਕੇ ਜਾਂਦੇ ਸੀ, ਉਹ ਆਪ ਲੈ ਕੇ ਜਾਂਦੇ। ਗਾਈਡੈਂਸ ਦੀ ਬਹੁਤ ਜ਼ਰੂਰਤ ਹੈ ਇਸ ਚੀਜ਼ ਦੇ ਵਿੱਚ, ਕਿਉਂਕਿ ਇੱਦਾਂ ਨੂੰ ਹੁਣ ਜ਼ਿਆਦਾਤਰ ਪਿੰਡਾਂ ਦੇ ਵਿੱਚ ਕੀ ਹੈ, ਜਾਂ ਕ੍ਰਿਕਟ ਖੇਡ ਲਈ, ਜਾਂ ਖੋ ਖੋ ਕਰ ਲਈ, ਜਾਂ ਹੁੰਦਾ ਸ਼ੌਂਕ ਹੁੰਦਾ ਜੀ ਬੰਟੇ ਖੇਡ ਲਏ, ਵੀ ਮੁੰਡੇ ਨੇ ਆਪਸ 'ਚ ਖੇਡੇ ਬਣਾ ਖੇੜੇ ਘਰ ਨੂੰ ਚਲੇ ਗਏ।
ਲੇਕਿਨ ਜੇ ਉਹਨਾਂ ਦੇ ਪੇਰੈਂਟਸ ਨੇ ਜਿਹੜੇ ਅਗਰ ਉਹ ਗਾਈਡੈਂਸ ਦਿੰਦੇ ਨੇ ਪ੍ਰੋਪਰ ਉਹਨਾਂ ਨੂੰ ਲੈ ਕੇ ਜਾਂਦੇ ਨੇ ਵੀ ਸਪੋਰਟਸ ਉਰੇ ਤੁਹਾਨੂੰ ਆਹ ਗੇਮ ਨਹੀਂ ਆਹ ਗੇਮ ਕਰੋ, ਬੱਚੇ ਦਾ ਉਹ ਚੀਜ਼ ਦਾ ਇੰਟਰਸਟ ਦੇਖੋ ਵੀ ਉਹ ਬੱਚੇ ਦਾ ਇੰਟਰਸਟ ਤੁਸੀਂ ਬਣਾਉਣਾ, ਪੇਰੈਂਟਸ ਨੇ ਬਣਾਉਣਾ ਹੈ। ਕਿਉਂ ਬੱਚਾ ਬਚਪਨ ਦੇ ਵਿੱਚ ਇਦਾਂ ਹੀ ਹੁਣ ਸਾਰਾ ਆਪਣੇ ਬਚਪਨ ਦੇਖਦਾ, ਉਹ ਦੇਖਦਾ ਵੀ ਯਾਰ ਆ ਕ੍ਰਿਕਟ ਖੇਡ ਰਹੇ ਨੇ ਮੇਰੇ ਨਾਲ ਬੰਟੇ ਖੇਡਾਂ ਜਾਂ ਇਦਾਂ ਕਰ, ਉਹ ਬਚਪਨ ਆ। ਲੇਕਿਨ ਉਹਨਾਂ ਦਾ ਇੰਟਰਸਟ ਬਣਾਉਣਾ ਉਹਨਾਂ ਦੇ ਪੇਰੈਂਟਸ ਦੇ ਹੱਥ ਹੁੰਦਾ ਹੈ ਵੀ ਇਹਦਾ ਇੰਟਰਸਟ ਕਿੱਦਾਂ ਬਣਾਇਆ ਜਾਵੇ। ਕਿਉਂ ਕਈ ਵਾਰ ਤਾਂ ਕੀ ਕਰਦੇ ਨੇ ਪੇਰੈਂਟ ਵੀ ਧੱਕੇ ਨਾਲ ਥੋਪ ਦਿੰਦੇ ਨੇ ਜੀ ਨਹੀਂ ਤੂੰ ਆਹ ਚੀਜ਼ ਕਰਨਾ ਜਾਂ ਆਹੀ ਸਟੱਡੀ ਕਰਨੀ ਆ, ਲੇਕਿਨ ਬੱਚੇ ਦਾ ਉਹ ਦੇਖਦੇ ਨੇ ਵੀ ਉਹਦਾ ਇੰਟਰਸਟ ਕਾਹ ਚੀਜ਼ ਦੇ ਵਿੱਚ ਆ, ਉਹ ਬਹੁਤ ਜ਼ਰੂਰੀ ਆ ਮੇਰੇ ਹਿਸਾਬ ਨਾਲ ਇੰਟਰਸਟ ਹੋਣਾ। ਤੇ ਸਾਡੇ ਚਾਚਾ ਜੀ ਨੇ ਪੈਦਾ ਕੀਤਾ ਇੰਟਰਸਟ, ਕਿਉਂਕਿ ਉਹਨਾਂ ਨੂੰ ਬਹੁਤ ਜ਼ਿਆਦਾ ਸ਼ੌਂਕ ਸੀ ਸਪੋਰਟਸ ਦਾ ਵੀ ਉਹ ਆਪ ਨਹੀਂ ਕਰ ਪਾਏ, ਲੇਕਿਨ ਉਹ ਕਹਿੰਦੇ ਵੀ ਮੈਂ ਬੱਚਾ ਸਾਡਾ ਕਰੇ। ਤੇ ਉਹਨਾਂ ਸਾਨੂੰ ਲੈ ਕੇ ਗਏ, ਚਲੋ ਸਾਨੂੰ ਡਰ ਵੀ ਸੀ ਵੀ ਹਾਂ ਕੁੱਟਮਾਰ ਵੀ ਹੁੰਦੀ ਸਾਡੇ ਨਾਲ ਬਹੁਤ ਜ਼ਿਆਦਾ, ਠੀਕ ਹੈ ਨਾ। ਪੀੜੀ ਬਾਈ ਪੀੜੀ ਅਸੀਂ ਚੜ੍ਹਦੇ ਰਹੇ ਅੱਗੇ ਅੱਗੇ, ਲੇਕਿਨ ਇਹ ਆ ਵੀ ਅੱਗੇ ਸਪੋਰਟਸ ਦੇ ਵਿੱਚ ਥੋੜਾ ਅੱਗੇ ਕੋਚਾਂ ਦੀਆਂ ਕਰਕੇ ਹੋਏ ਨੇ ਵੀ ਜਾਂ ਕੋਚਾਂ ਦਾ ਬੇਟਾ ਜਾਂ ਕੋਚ ਕਿਸੇ ਹੋਰ ਨੂੰ ਪਸੰਦ ਕਰਦੇ ਨੇ। ਲੇਕਿਨ ਦੈਨ ਕੀ ਸੀ ਵੀ ਇਹ ਮੁੰਡਾ ਆਪਾਂ, ਲੇਕਿਨ ਕੋਚ ਨੂੰ ਮੇਰਾ ਮੁੰਡਾ ਖੇਡਣ ਗਿਆ ਹੋਇਆ ਤਾਂ ਮੇਰਾ ਮੁੰਡਾ ਹੀ ਖੇਡੇ ਅੱਗੇ। ਉਹ ਚੀਜ਼ ਨੂੰ ਲੈ ਕੇ ਇੱਕ ਸਪੋਰਟਸਮੈਨ ਜਿਹੜਾ ਵਧੀਆ ਪਲੇਅਰ ਹੁੰਦਾ ਉਹ ਹਾਰ ਜਾਂਦਾ ਤੇ ਉੱਥੋਂ ਬੰਦੇ ਦਾ ਉਹਦਾ ਬੱਚੇ ਦਾ ਵੀ ਦਿਲ ਟੁੱਟਦਾ ਹੈ ਵੀ ਯਾਰ ਕੁਝ ਮੈਂ ਇੰਨੀ ਮਿਹਨਤ ਕਰੀ ਤੇ ਮੇਰਾ ਕੁਝ ਬਣਿਆ ਵੀ ਨਹੀਂ। ਉਹ ਕੀ ਨਾਲ ਹੀ ਆਪਾਂ ਜ਼ਰੂਰੀ ਹੈ ਵੀ ਜਿਹੜੇ ਕੋਚਿਸ ਨੇ ਉਹਨਾਂ ਨੂੰ ਤੇ ਬਹੁਤ ਧਿਆਨ ਦੇਣਾ ਚਾਹੀਦਾ ਕੋਚਾਂ ਨੂੰ। ਇੱਕ ਦੱਸਿਆ ਤੁਸੀਂ ਵੀ ਚਾਚਾ ਜੀ ਉਹਨਾਂ ਦੀ ਸਾਡੇ ਬਹੁਤ ਜ਼ਿਆਦਾ ਵੀ ਉਹਨਾਂ ਦੇ ਬੜੀ ਮੋਟੀਵੇਟ ਸਾਨੂੰ ਕੀਤਾ। ਦੂਜਾ ਬਾਕਸਿੰਗ ਗੇਮ ਇਦਾਂ ਦੀ ਆ ਵੀ ਇਹਦੇ ਵਿੱਚ ਸੱਟ ਚੋਟ ਦੀ ਬੜੀ ਡਰ ਰਹਿੰਦਾ ਹਨਾ, ਕਿਉਂਕਿ ਇਹਦੇ ਵਿੱਚ ਮੁੱਕੇ ਮਾਰਨੇ ਆ ਤੇ ਮੁੱਕੇ ਜਿਹੜੇ ਆ ਖਾਣੇ ਵੀ ਆ। ਤੇ ਇਹਦੇ ਵਿੱਚ ਖਾਸ ਤੌਰ ਤੇ ਮਾਮਾ ਬੜੀਆਂ ਭਾਵੁਕ ਹੁੰਦੀਆਂ ਵੀ ਨਿਆਣੇ ਦੇ, ਉਹ ਤਾਂ ਦੇਖ ਲਓ ਵੀ ਏਦਾਂ ਡਿੱਗ ਪਵੇ ਤਾਂ ਇੰਨਾ ਜ਼ਿਆਦਾ ਹੁੰਦਾ, ਤੇ ਮਾਂ ਵੱਲੋਂ ਕਿੱਦਾਂ ਸਪੋਰਟ ਰਹੀ? ਐਕਚੁਅਲੀ ਸਰ ਮੈਂ ਬਹੁਤ ਛੋਟਾ ਸੀ, ਮੈਂ 5ਵੀਂ ਕਲਾਸ ਸੀ ਉਦੋਂ ਮੇਰੀ ਮਮ ਦੀ ਡੈਥ ਹੋ ਚੁੱਕੀ ਸੀ। ਅੱਛਾ। ਤੇ ਤਾਂ ਕਰਕੇ ਮੈਂ ਥੋੜਾ ਲਾਡਲਾ ਵੀ ਰਿਹਾ ਮੇਰੇ ਚਾਚਾ ਜੀ ਉਹਨਾਂ ਸਾਰਿਆਂ ਦਾ, ਪੇਰੈਂਟਸ ਦਾ, ਮੇਰੇ ਸਿਸਟਰ, ਮੇਰੇ 3 ਸਿਸਟਰ ਨੇ ਮੇਰੇ ਤੋਂ ਵੱਡੇ ਨੇ, ਉਹ ਸਾਰੇ ਮੈਰਿਡ ਨੇ ਤੇ ਉਹਦੇ ਕਰਕੇ ਹਰੇ ਮਾਮਾ ਵਾਲਾ ਅਗਰ ਕਿਹਾ ਜਾਏ ਤੇ ਉਹ ਮੈਂ ਕੁਝ ਕਹਿ ਨਹੀਂ ਸਕਦਾ। ਹਾਂ, ਤੇ ਬੜਾ ਅਫਸੋਸ ਹੈ ਉਸ ਗੱਲ ਦਾ। ਤੇ ਬਾਅਦ ਵਿੱਚ ਤੁਸੀਂ ਜਾਣਾ ਸ਼ੁਰੂ ਕੀਤਾ ਜਿੱਦਾਂ ਨੈਸ਼ਨਲ ਗੇਮਸ ਦੇ ਵਿੱਚ ਵੀ ਤੁਸੀਂ ਜਿਹੜਾ ਆ ਵਧੀਆ ਰਿਕਾਰਡ ਜਿਹੜਾ ਬਣਾਇਆ। ਹਾਂਜੀ ਸਰ। ਕੀ ਰਿਕਾਰਡ ਹੈਗਾ ਨੈਸ਼ਨਲ ਗੇਮਸ? ਨੈਸ਼ਨਲ ਗੇਮ ਦੇ ਵਿੱਚ ਸਰ ਮੇਰਾ 3 ਟਾਈਮ ਮੈਂ ਨੈਸ਼ਨਲ ਖੇਡਿਆ ਨੈਸ਼ਨਲ ਗੇਮਸ ਤੇ 3 ਟਾਈਮ ਮੇਰਾ ਮੈਡਲ ਆ। ਇੱਕ ਵਾਰੀ ਮੇਰਾ ਬ੍ਰੌਂਜ਼ ਆ ਤੇ 2 ਵਾਰੀ ਮੇਰਾ ਸਿਲਵਰ ਆ। ਦੈਨ ਉਹ ਤੋਂ ਬਾਅਦ ਮੈਂ ਨੈਸ਼ਨਲ ਖੇਲਿਆ, ਸੀਨੀਅਰ ਨੈਸ਼ਨਲ ਖੇਲਿਆ, ਉਹਦੇ ਵਿੱਚ ਵੀ ਮੈਡਲ ਰਹੇ ਨੇ ਆਲਰੇਡੀ। ਅੱਛਾ। ਤੇ ਉਹ ਤੋਂ ਪਹਿਲਾਂ ਮੈਂ ਜੂਨੀਅਰ ਨੈਸ਼ਨਲ ਖੇਲਿਆ, ਉਹਦੇ ਮੈਂ 3 ਵਾਰੀ ਨੈਸ਼ਨਲ ਚੈਂਪੀਅਨ ਰਿਹਾ ਜੂਨੀਅਰ ਦੇ ਵਿੱਚ। ਅੱਛਾ। ਹਾਂਜੀ। ਤੇ ਦੈਨ ਉਹ ਤੋਂ ਬਾਅਦ ਜਿਹੜਾ ਸਾਡੇ ਇੰਟਰਨੈਸ਼ਨਲ ਕੰਪੀਟੀਸ਼ਨ ਹੁੰਦੇ ਨੇ ਉਹਨਾਂ ਦੇ ਵਿੱਚ ਮੇਰਾ 골ਡ ਮੈਡਲ ਵੀ ਆ, ਬੈਸਟ ਬਾਕਸਰ ਵੀ ਨਿਕਲਿਆ, ਸਿਲਵਰ ਮੈਡਲ ਵੀ ਆ ਤੇ ਬ੍ਰੌਂਜ਼ ਵੀ ਆ ਜੀ। ਤੇ ਟ੍ਰੇਨਿੰਗ ਦਾ ਜੇ ਦਸੀਏ ਆਪਾਂ ਬਈ ਇੰਡੀਆ ਦੇ ਵਿੱਚ ਜਾਂ ਪੰਜਾਬ ਦੇ ਆਪਾਂ ਖਿੱਤੇ ਦੀ ਗੱਲ ਕਰੀਏ ਕਿ ਟ੍ਰੇਨਿੰਗ ਜਿਹੜੀ ਆਪਾਂ ਅੱਜ ਕਰਦੇ ਆ ਉਹਦੇ ਵਿੱਚ ਥੋੜੇ ਜਿਹੇ ਕਾਲਜ ਹੈਗੇ ਆ ਜਿੱਥੇ ਇਹ ਸਿਖਾਈ ਜਾਂਦੀ ਹੈ ਗੇਮ, ਕਿਉਂਕਿ ਇਹਦੇ ਬੜੇ ਗਾਈਡਲਾਈਨਸ ਬੜੇ ਸਟ੍ਰਿਕਟ ਹੁੰਦੇ ਆ। ਤੇ ਉਹ ਕਿਹੜੇ ਕਾਲਜ ਹੈਗੇ ਤੇ ਤੁਸੀਂ ਕਿੱਥੇ ਇਹ ਟ੍ਰੇਨਿੰਗ ਜ਼ਿਆਦਾ ਲਈ ਆ? ਮੈਨੇ ਸਾਰਾ ਮੇਰਾ ਬਚਪਨ ਤੋਂ ਹੀ ਮੈਂ ਟ੍ਰੇਨਿੰਗ ਜੋ ਮੇਰਾ ਬੇਸਿਕ ਦਾ ਰਿਹਾ, ਮੇਰਾ ਰਿਹਾ ਮਲਟੀ ਸਕੂਲ, ਸੀਨੀਅਰ ਸੈਕੰਡਰੀ ਸਕੂਲ ਆ ਮਲਟੀ, ਪਾਸੀ ਰੋਡ ਜਿਹੜੇ ਪਟਿਆਲੇ, ਉੱਥੇ ਮੈਂ ਕੋਚਿੰਗ ਕਰਦਾ ਰਿਹਾ, ਉੱਥੇ ਲੈਂਦਾ ਰਿਹਾ ਕੋਚਿੰਗ ਤੇ ਆਪ ਵੀ ਕੋਚਿੰਗ ਦਿੰਦਾ ਰਿਹਾ ਉੱਥੇ ਨਾਲ। ਅੱਛਾ। ਹਾਂਜੀ, ਠੀਕ ਹੈ। ਤੇ ਤੁਸੀਂ ਜਿੱਤੇ ਗੇਮਸ ਵੀ ਜਿੱਤੇ, ਏਸ਼ੀਅਨ ਗੇਮਸ ਜਾਂ ਕੋਈ ਇਦਾਂ ਦਾ ਕੋਈ ਇੰਟਰਨੈਸ਼ਨਲ ਕੋਈ ਕਿਤੇ ਕੀਤਾ ਪਾਰਟਿਸਿਪੇਟ? ਹਾਂ, ਏਸ਼ੀਅਨ ਗੇਮ ਦੇ ਵਿੱਚ ਨਹੀਂ, ਲੇਕਿਨ ਜਿਹੜੇ ਮੇਜਰ ਕੰਪੀਟੀਸ਼ਨ ਸੀ ਜਿਹੜੇ ਜਿੰਨੇ ਵੀ ਹੋਏ ਨੇ ਉਹਨਾਂ 'ਚ ਤਾਂ ਨਹੀਂ ਗਿਆ ਸਰ ਮੈਂ, ਕਿਉਂਕਿ ਉਹਦੇ 'ਚ ਮੇਰੇ ਵੇਟ ਦੇ ਵਿੱਚ ਬਜਿੰਦਰ ਮੁੰਡਾ ਸੀ ਹਰਿਆਣੇ ਦਾ ਜਿਹੜਾ ਓਲੰਪੀਅਨ ਆ ਬ੍ਰੌਂਜ਼ ਮੈਡਲਿਸਟ ਦਾ, ਉਹ ਜਾਂਦਾ ਸੀ, ਉਹਦਾ ਮੈਂ ਐਜ਼ ਅ ਸੈਕੰਡ ਪਾਰਟਨਰ ਸੀ। ਅੱਛਾ। ਅਗਰ ਉਹਨੂੰ ਕੁਝ ਪ੍ਰੋਬਲਮ ਹੁੰਦੀ ਹੈ ਤਾਂ ਦੈਨ ਮੈਨੂੰ ਉੱਥੇ ਲੈ ਕੇ ਜਾਂਦੇ ਸੀ। ਅੱਛਾ। ਬਟ ਮੈਂ ਜਿੰਨੇ ਵੀ ਅੱਜ ਤੱਕ ਮੇਰੇ 8 ਤੋਂ ਟੂਰ ਲੱਗ ਚੁੱਕੇ ਨੇ ਜੋ ਇੰਡੀਅਨ ਗਵਰਨਮੈਂਟ ਨੂੰ ਖੇਡਾਂ ਫੈਡਰੇਸ਼ਨ ਵੱਲੋਂ ਇੰਡੀਅਨ ਪ੍ਰੈਜ਼ੈਂਟ ਕੀਤਾ ਤੇ ਆਲਮੋਸਟ ਸਾਰਿਆਂ 'ਚ ਹੀ ਮੇਰੇ ਮੈਡਲ ਨੇ। ਅੱਛਾ, ਠੀਕ ਹੈ। ਤੇ ਹੁਣ ਤੁਸੀਂ ਅੱਜ ਕੱਲ ਆਸਟ੍ਰੇਲੀਆ ਦੇ ਟੂਰ ਦੇ ਉੱਤੇ ਹੋ, ਤੇ ਪਹਿਲਾਂ ਤਾਂ ਇਹ ਦੱਸੋ ਵੀ ਆਸਟ੍ਰੇਲੀਆ ਕਿੱਦਾਂ ਦਾ ਲੱਗਾ? ਬਹੁਤ ਸੋਹਣਾ ਸ਼ਹਿਰ ਹੈ ਸਰ। ਅੱਛਾ, ਪਹਿਲੀ ਵਾਰ ਆਏ ਹੋ? ਨਹੀਂ, ਮੈਂ ਸੈਕਿੰਡ ਟਾਈਮ ਆਇਆ ਸਰ। ਪਹਿਲਾਂ ਮੈਂ ਆਇਆ ਸੀ, ਮੇਰੀ UFC ਦੀ ਫਾਈਟ ਸੀ, ਮੈਂ ਮੈਲਬੌਰਨ ਖੇਲਣ ਆਇਆ ਸੀ। ਅੱਛਾ। ਹਾਂਜੀ। ਤੇ ਇਸ ਵਾਰ ਵੀ ਤੁਸੀਂ ਖੇਡਣੀ ਆਏ? ਹਾਂਜੀ ਸਰ, ਇਸ ਵਾਰ ਵੀ ਮੈਂ ਖੇਡਣਾ। ਹੁਣ ਮੇਰੀ ਇੱਕ ਫਾਈਟ ਹੋ ਚੁੱਕੀ ਹੈ ਆਲਰੇਡੀ ਸਿਡਨੀ ਦੇ ਵਿੱਚ। ਅੱਛਾ। ਹਾਂ, ਤੇ ਨੈਕਸਟ ਫਾਈਟ ਮੇਰੀ ਸ਼ਾਇਦ ਆਈ ਥਿੰਕ ਸਿਡਨੀ ਜਾਂ ਮੈਲਬੌਰਨ ਦੇ ਦੋਨਾਂ ਚੋਂ ਕਿਤੇ ਵੀ ਹੋਊਗੀ। ਅੱਛਾ। ਤੇ ਇਹ ਜਿਹੜੀਆਂ ਤੁਸੀਂ ਫਾਈਟਸ ਕਰਦੇ ਹੋ ਇਹਨਾਂ ਦੇ ਕੋਈ ਡਿਫਰੈਂਟ ਰੂਲਸ ਹੁੰਦੇ ਆ ਜਾਂ ਉਹੀ ਰੂਲਸ ਨੇ ਜੋ ਉੱਥੇ ਨੇ? ਨਹੀਂ, ਇਹਨਾਂ ਦਾ ਬਹੁਤ ਜ਼ਿਆਦਾ ਡਿਫਰੈਂਟ ਹੈ ਜੀ, ਕਿਉਂਕਿ ਐਕਚੁਅਲੀ ਉਹਦੇ ਵਿੱਚ ਸਾਡੇ ਪੰਚਿੰਗ ਦਾ ਰਸੀਵਿੰਗ ਦਾ ਹੁੰਦਾ ਹੈ ਵੀ ਪੰਚਿੰਗ
ਕਿੰਨਾ ਰਿਸੀਵ ਹੋ ਰਹੇ ਨੇ, ਉਸ ਹਿਸਾਬ ਨਾਲ ਹੁੰਦਾ ਹੈ। ਜੀ। ਸਕੋਰਿੰਗ ਤੇ ਹੁੰਦੀ ਹੈ। ਇਹਦੇ ਪ੍ਰੋਮੋਸ਼ਨ ਦੇ ਵਿੱਚ ਸਿਰਫ 9 ਔਰ 10 ਹੁੰਦਾ ਹੈ। ਹੂੰ ਜਿਹੜਾ ਹਾਰ ਰਿਹਾ, ਲੂਜ਼ ਕਰ ਰਿਹਾ, ਜੀ। ਉਹ 9 ਪੁਆਇੰਟ ਜਾਊਗਾ, ਜਿਹੜਾ ਜਿੱਤ ਰਿਹਾ ਉਹ 10 ਜਾਊਗਾ। ਅੱਛਾ ਹਰੇਕ ਰਾਊਂਡ ਦਾ ਇਸ ਹਿਸਾਬ ਨਾਲ ਹੁੰਦਾ ਹੈ। ਅਗਰ ਜ਼ਿਆਦਾ ਹੀ ਅਪ ਜਾ ਰਿਹਾ ਤਾਂ ਉਹਦੇ ਥੋੜੇ ਸਕੋਰ ਅਪ ਹੋ ਜਾਂਦੇ ਨੇ। ਜੀ। ਤੇ ਜਿਹੜੀ ਸਾਡੀ ਅਮੈਚਰ ਬਾਕਸਿੰਗ ਆ ਉਹਦੇ ਵਿੱਚ ਇਹ ਅਗਰ 5 ਤੁਹਾਡੇ ਹਾਰਡ ਲੱਗ ਗਿਆ ਤਾਂ ਰੈਫਰੀ ਨਾਲ ਦੀਆਂ ਕਾਊਂਟਿੰਗ ਕਰ ਦੇਣੀ ਆ। ਹੂੰ 2 ਕਾਊਂਟਿੰਗ ਜਾਂ 3 ਕਾਊਂਟਿੰਗ ਤੋਂ ਬਾਅਦ ਉਹਨੇ ਰੈਫਰੀ ਨੇ ਸਟਾਪ ਕਰ ਦੇਣੀ ਆ ਫਾਈਟ। ਜੀ। ਇਹਦੇ ਵਿੱਚ ਸਰ ਇਦਾਂ ਹੈ ਕਿ ਅਗਰ ਤੁਹਾਡੇ 5 ਹਾਰਡ ਵੀ ਲੱਗ ਗਿਆ, ਹੂੰ ਅਗਰ ਤੁਸੀਂ ਗਿਰਦੇ ਨਹੀਂ, ਹੂੰ, ਖੜੇ ਹੋ ਹੂੰ। ਚਲੋ, ਤਾਂ ਤੁਹਾਡੀ ਕੋਈ ਕਾਊਂਟਿੰਗ ਨਹੀਂ। ਅੱਛਾ ਉਹ ਜੋ ਤੁਸੀਂ ਸਟੈਂਡਿੰਗ ਥੱਲੇ ਗਿਰ ਗਏ, ਹੂੰ ਠੀਕ ਹੈ, ਡੈਡ ਹੋ ਗਏ, ਹੂੰ। ਉਦੋਂ ਤੁਹਾਡੀ ਕਾਊਂਟਿੰਗ ਹੋਣੀ ਆ। ਉਦੋਂ ਤੁਹਾਡੇ 8 ਅਕਾਊਂਟ ਹੋਣੇ ਨੇ। ਅਗਰ ਤੁਸੀਂ ਉਹਦੇ ਵਿੱਚ ਯੈਸ ਕਰ ਰਹੇ ਹੋ, ਤੁਸੀਂ ਖੜੇ ਹੁੰਦੇ ਹੋ ਪ੍ਰੋਪਰ, ਹੂੰ ਖੜੇ ਹੋ ਗਏ ਤਾਂ ਤੁਹਾਨੂੰ ਯੈਸ ਕਰਤਾ ਹੂੰ। ਤਾਂ ਤੁਸੀਂ ਖੇਡੋਗੇ। ਅੱਛਾ ਅਗਰ ਕੋਈ ਤੁਹਾਡੀ ਕੋਈ ਇੰਜਰੀ ਨਹੀਂ ਹੈਗੀ, ਹੂੰ ਇਹਦੇ ਇਹ ਰੂਲ ਨੇ। ਜਿੱਦਾਂ ਤੁਸੀਂ ਇੰਜਰੀ ਦੀ ਗੱਲ ਕੀਤੀ ਆ, ਜਦੋਂ ਤੁਸੀਂ ਪੰਜਾਬ ਉੱਥੇ ਇੰਡੀਆ ਵੀ ਖੇਡਦੇ ਰਹੇ ਹੋ, ਸੱਟ ਚੋਟ ਇਹ ਹਿੱਸਾ ਆ ਗੇਮਾਂ ਦਾ, ਹਾਂਜੀ। ਤੇ ਸੱਟ ਚੋਟ ਲੱਗ ਜਾਂਦੀ ਆ, ਕੋਈ ਇੰਸ਼ੋਰੈਂਸ ਵਗੈਰਾ ਕੋਈ ਇਦਾਂ ਦਾ ਕੋਈ ਚੱਕਰ? ਨਹੀਂ ਸਰ, ਇੰਸ਼ੋਰੈਂਸ ਦਾ ਅਸੀਂ ਆਪੇ ਕਰਾਈਏ ਤਾਂ ਗੋਡਾ, ਅਦਰਵਾਈਜ਼ ਇੰਡੀਅਨ ਗਵਰਨਮੈਂਟ ਜਾਂ ਪੰਜਾਬ ਗਵਰਨਮੈਂਟ ਵੱਲੋਂ ਇਦਾਂ ਦਾ ਕੁਝ ਨਹੀਂ ਅੱਛਾ, ਸਰਕਾਰ ਵੱਲੋਂ ਕੋਈ ਇਦਾਂ ਦਾ ਨਹੀਂ ਸਰ। ਤੇ ਜਿੱਦਾਂ ਤੁਸੀਂ ਦੱਸਿਆ ਵੀ ਤੁਸੀਂ ਨੈਸ਼ਨਲ ਦੇ ਵੀ ਮੈਡਲ ਜੇਤੂ ਰਹੇ ਹੋ, ਤੇ ਇਹ ਕਿਹਾ ਜਾਂਦਾ ਵੀ ਜਿਹੜੀ ਖਿਡਾਰੀ ਆ ਉਹਨਾਂ ਦਾ ਇੱਕ ਕੋਟਾ ਵੀ ਹੁੰਦਾ ਖਾਸ ਜੌਬਸ ਦੇ ਵਿੱਚ, ਤੇ ਗਵਰਨਮੈਂਟ ਵੀ ਬੜਾ ਪ੍ਰਮੋਟ ਕਰਦੀ ਆ। ਤੇ ਤੁਹਾਡਾ ਇਸ ਮਾਮਲੇ 'ਚ ਕਿੱਦਾਂ ਰਿਹਾ ਵੀ ਜੌਬ ਵਗੈਰਾ ਜਾਂ ਹੋਰ ਕਿਸੇ ਤਰ੍ਹਾਂ ਫਾਈਨੈਂਸ਼ੀਅਲੀ ਕੋਈ ਮਿਲਿਆ? ਜੌਬ ਦਾ ਸਰ ਫਾਈਨੈਂਸ਼ੀਅਲੀ ਤੌਰ ਤੇ ਚਲੋ ਮੈਨੂੰ ਥੋੜਾ ਮੋਟਾ ਮੈਨੂੰ ਪੰਜਾਬ ਗਵਰਨਮੈਂਟ ਵੱਲੋਂ ਜ਼ਰੂਰ ਮਿਲਿਆ, ਅਵਾਰਡਸ ਦਿੱਤੇ ਨੇ ਗਵਰਨਮੈਂਟ ਨੇ। ਅਗਰ ਆਪਾਂ ਜੌਬ ਦਾ ਲੈ ਕੇ ਚੱਲੀਏ, ਕਿਸੇ ਹੱਦ ਤੱਕ ਜੌਬਸ ਮਿਲਦੀਆਂ ਵੀ ਨੇ, ਲੇਕਿਨ ਉਹ ਨੈਗੇਟਿਵ ਵੀ ਬਹੁਤ ਹੁੰਦਾ। ਕਿ ਸਾਡੀ 2008 ਦੇ ਵਿੱਚ ਭਰਤੀ ਹੋਈ ਸੀ ਜੀ, ਉਹਦੇ ਵਿੱਚ ਆਪਣਾ 65 ਬੰਦੇ ਦੀ ਭਰਤੀ ਸੀ। 38 ਬੰਦੇ ਸਾਨੂੰ ਆਲਰੇਡੀ ਉਹਨਾਂ ਨੇ ਪਰਮਿਸ਼ਨ ਦਿੱਤੀ ਸੀ। ਤੇ ਦੈਨ ਸਾਨੂੰ 4.5 ਸਾਲ ਹੋ ਗਏ ਉਹ ਭਰਤੀ ਉੱਤੇ ਰਿਟ ਹੋ ਗਈ ਸੀ। ਤੇ 4.5 ਸਾਲ ਦੇ ਬਾਅਦ ਸਾਨੇ ਸਾਰਿਆਂ ਨੇ ਜੌਬ ਵੀ ਕਰੀ ਤੇ ਟ੍ਰੇਨਿੰਗ ਪਾਰਟ ਵੀ ਸਾਡਾ ਪ੍ਰੋਪਰ ਹੋਇਆ। ਸਾਰੇ ਮੁੰਡਿਆਂ ਨੇ ਜੋ ਸਾਡੀ ਆਲ ਇੰਡੀਆ ਪੁਲਿਸ ਦੀਆਂ ਗੇਮਸ ਹੁੰਦੀਆਂ ਨੇ ਉਹਦੇ ਵਿੱਚ ਮੈਡਲ ਵੀ ਦਿੱਤੇ ਨੇ। ਮੇਰੇ ਖੁਦ ਦੇ ਵੀ ਮੈਡਲ ਨੇ ਉਹਦੇ ਵਿੱਚ, ਮੇਰੇ ਸਿਲਵਰ ਆ 2 ਅੱਛਾ, ਵਾਰੀ। ਤੁਸੀਂ ਐਜ਼ ਉਹਦੇ EMPLOYEE ਜਿਹੜੇ ਗਵਰਨਮੈਂਟ ਦੇ ਉਹ ਤੁਸੀਂ ਲੜੇ? ਉਹਨਾਂ ਖੇਡਿਆ ਸੀ ਮੈਂ। ਉਦੋਂ ਬਾਅਦ ਮੇਰੀ ਉਦੋਂ ਦਿੱਲੀ ਬੋਰਡ ਵੱਲੋਂ ਜੋ ਸਾਡੀ ਆਲ ਇੰਡੀਆ ਦੀ ਸਿਲੈਕਸ਼ਨ ਹੁੰਦੀ ਹੈ ਕਮੇਟੀ ਦੀ ਪੁਲਿਸ ਦੀ, ਜੀ, ਉਹਦੇ ਵੱਲੋਂ ਅਮਰੀਕਾ ਦੇ ਵਿੱਚ ਆਲ ਇੰਡੀਆ ਵਰਲਡ ਪੁਲਿਸ ਗੇਮਸ ਹੋਈਆਂ ਸੀ ਤੇ ਉਹਦੇ ਵਿੱਚ ਵੀ ਮੇਰਾ ਨਾਮ ਗਿਆ ਸੀ ਉਦੋਂ। ਅੱਛਾ। ਤੇ ਦੈਨ 4.5 ਸਾਲ ਤੋਂ ਬਾਅਦ ਰਿਜ਼ਲਟ ਆਇਆ, ਕਹਿੰਦੇ ਵੀ ਇਹ ਗਲਤ ਭਰਤੀ ਹੋਏ ਨੇ। ਤਾਂ 38 ਬੰਦਿਆਂ ਨੂੰ ਜੋ ਪਰਮਿਸ਼ਨ ਸੀ ਮਿਲੀ ਸੀ, ਉਹਦੇ ਅਕੋਰਡਿੰਗ ਸਾਨੂੰ ਵੀ ਪ੍ਰੋਪਰ ਪਰਮਿਸ਼ਨ ਨਹੀਂ ਹੈਗੀ, ਇਹ ਲਿਖਤ ਨਹੀਂ ਹੈਗੀ ਸੀ ਤੇ ਉਹਦੇ ਕਰਕੇ ਸਾਨੂੰ 38 ਦੇ 38 ਬੰਦਿਆਂ ਨੂੰ ਬਾਹਰ ਕੱਢ ਦਿੱਤਾ। ਜਦ ਕਿ ਇਹ ਤਾਂ ਇੱਕ ਕਹਿ ਲਓ ਵੀ ਕਲੈਰੀਕਲ ਮਿਸਟੇਕ ਹੈ, ਜਿਵੇਂ ਖਿਡਾਰੀਆਂ ਦਾ ਦੋਸ਼ ਕੋਈ ਨਹੀਂ। ਨਹੀਂ, ਖਿਲਾੜੀਆਂ ਦਾ ਕੋਈ ਤਾਂ ਸਾਡੇ ਪ੍ਰੋਪਰ ਸਾਡੇ ਸਰ ਉਹਦੇ ਵਿੱਚ ਇਹ ਵੀ ਹੋਇਆ ਵੀ ਪ੍ਰੋਪਰ ਕਮੇਟੀ ਬੈਠੀ ਆ, DGP, ADGP, SP, SSP, ਸਪੋਰਟਸ ਡਾਇਰੈਕਟਰ, ਐਂ ਕਰਕੇ 5 ਬੰਦੇ ਦੀ ਕਮੇਟੀ ਸੀ ਇਹਨਾਂ ਦੀ। ਉਹ 5 ਦੇ ਬੰਦੇ ਬੈਠੇ ਨੇ ਤੇ ਸਾਰੇ ਪੇਪਰ ਅਸੀਂ ਆਪਣੇ ਡਾਕੂਮੈਂਟ ਸਾਰਾ ਕੁਝ ਉਹਨਾਂ ਨੂੰ ਦਿੱਤਾ, ਸਾਰਾ ਕੁਝ ਸ਼ੋਅ ਕਰਿਆ। ਦੈਨ ਉਹਨਾਂ ਨੇ ਕਹਿੰਦੇ ਓਕੇ, ਸਾਨੂੰ ਕੋਈ ਪ੍ਰੋਬਲਮ ਨਹੀਂ। ਪਰ ਜਿੱਦਾਂ ਹੁਣ ਤੁਸੀਂ ਦੱਸਦੇ ਹੋ, ਅਸੀਂ ਬਹੁਤ ਸਾਰੀਆਂ ਇੰਡੋਸ ਟੀਵੀ ਦੇ ਉੱਤੇ ਸਾਡੇ ਖਿਡਾਰੀ ਆਏ ਆ ਹੁਣ ਤੱਕ, ਬਹੁਤ ਸਾਰੇ ਖਿਡਾਰੀਆਂ ਦੇ ਨਾਲ ਜਿਹੜੇ ਕਿ ਇੱਥੇ ਖੇਡਣ ਵੀ ਆਉਂਦੇ ਆਸਟ੍ਰੇਲੀਆ ਦੇ ਵਿੱਚ। ਉਹਨਾਂ ਸਾਰਿਆਂ ਦਾ ਰੋਸਾ ਜਿਹੜਾ ਆ ਗਵਰਨਮੈਂਟ ਦੇ ਨਾਲ ਹੀ ਆ ਕਿ ਗਵਰਨਮੈਂਟ ਸਪੋਰਟ ਨਹੀਂ ਪੂਰਾ ਕਰਦੀ, ਤੇ ਇਹ ਸੱਚਾਈ ਵੀ ਹੈਗੀ ਆ। ਤੁਹਾਨੂੰ ਕੀ ਲੱਗਦਾ ਆ ਵੀ ਅੱਗੇ ਜਿਹੜੇ ਆਉਣ ਵਾਲੇ ਬੱਚੇ ਆ, ਆਉਣ ਵਾਲੀ ਜਨਰੇਸ਼ਨ ਆ, ਉਹਨਾਂ ਦਾ ਫਿਊਚਰ ਕੀ ਆ ਕਿ ਉਹ ਇਸ ਗੱਲ ਦੇ ਨਾਲ ਢੇਰੀ ਨਹੀਂ ਢਾਲਣਗੇ ਵੀ ਸਰਕਾਰ ਤਾਂ ਕੋਈ ਸਪੋਰਟ ਕਰਦੀ ਨਹੀਂ? ਹਾਂਜੀ ਸਰ, ਰਾਈਟ ਸਰ, ਇਹ ਤਾਂ ਰਾਈਟ ਹੈ। ਕਿਉਂਕਿ ਇਹ ਸਪੋਰਟਸ ਵਾਲੇ ਨੂੰ ਕੀ ਚਾਹੀਦਾ, ਸਪੋਰਟਸ ਨੂੰ ਇਹ ਹੁੰਦਾ ਵੀ ਮੁੰਡਿਆਂ ਨੂੰ ਸਾਰਿਆਂ ਨੂੰ ਜਿੰਨੇ ਵੀ ਸਪੋਰਟਸ ਵਾਲੇ ਨੇ ਵੀ ਅਗਰ ਅਸੀਂ ਕੁਝ ਵਧੀਆ ਕਰਾਂਗੇ, ਇੰਡੀਆ ਲਈ ਕਰ ਰਹੇ ਹਾਂ, ਆਪਣੇ ਨਾਮ ਲਈ ਕਰਾਂਗੇ ਤਾਂ ਸਾਨੂੰ ਕੁਝ ਮਿਲੂਗਾ। ਜਦੋਂ ਉਹਨਾਂ ਨੂੰ ਕੁਝ ਮਿਲ ਹੀ ਨਹੀਂ, ਉਹ ਕਿੰਨਾ ਅੱਗੇ ਐਫਰਟ ਲਾਉਣਗੇ ਆਪਣੀ ਜੇਬ ਤੋਂ? ਕੋਈ ਵੀ ਬੰਦਾ ਕਿੰਨਾ ਖਰਚਾ ਕਰੂਗਾ? ਜਿਹੜੇ ਰੈਸਲਿੰਗ ਹੋ ਗਈ, ਬਾਕਸਿੰਗ ਹੋ ਗਈ ਜਾਂ ਕਬੱਡੀ ਹੋ ਗਈ, ਇਹ ਸਾਰੇ ਮਿਡਲ ਕਲਾਸ ਵਾਲੇ ਹੀ ਜਾਂਦੇ ਨੇ। ਹਾਂਜੀ, ਆਲਮੋਸਟ, ਹੈ ਨਾ। ਜਿਵੇਂ ਕ੍ਰਿਕਟ ਸਾਰੇ ਹਾਈ ਵਾਲੇ ਨੇ, ਕੋਈ ਪ੍ਰੋਬਲਮ ਨਹੀਂ। ਲੇਕਿਨ ਮਿਡਲ ਕਲਾਸ ਵਾਲੇ ਨੂੰ ਕਿੰਨਾ ਕੁ ਆਪਣੇ ਜੇਬ ਤੋਂ ਕਿੰਨਾ ਕੁ ਪੇਰੈਂਟਸ ਕਰ ਦੇਣਗੇ? ਤੇ ਉਹਨਾਂ ਦਾ ਡਾਈਟ ਦਾ ਵੀ ਖਰਚਾ ਹੁੰਦਾ ਹੈ। ਵੀ ਕਿੰਨੀ ਕੁ ਮਹਿੰਗੀ ਗੇਮ ਹੈ ਇਹ ਬਾਕਸਿੰਗ? ਦੇਖੋ ਸਰ, ਗੇਮ ਕੋਈ ਵੀ ਗੇਮ ਲਾ ਕੇ ਚੱਲੀ, ਅਗਰ ਆਪਾਂ ਲਾ ਕੇ ਵੈਸੇ ਸੋਚਦੇ ਹਾਂ ਗਵਰਨਮੈਂਟ ਦੇ ਅਕੋਰਡਿੰਗ ਸੋਚਦੇ ਹਾਂ ਤਾਂ ਕੋਈ ਗੇਮ ਮਹਿੰਗੀ ਨਹੀਂ। ਅਗਰ ਆਪਾਂ ਪ੍ਰੋਪਰ ਆਪਣੀ ਡਾਈਟ ਵੀ ਲੈਣੀ ਆ, ਪ੍ਰੋਪਰ ਉਹ ਚੀਜ਼ ਦੇ ਉੱਤੇ ਫੋਕਸ ਵੀ ਕਰਨਾ, ਬਟ ਟ੍ਰੇਨਿੰਗ ਵੀ ਕਰ ਰਹੇ ਹਾਂ ਤੇ ਸਪਲੀਮੈਂਟ ਵੀ ਲੈਣੇ, ਸਾਰਾ ਕੁਝ ਆਪਣੇ ਕਰਨਾ, ਤੇ ਉਸ ਹਿਸਾਬ ਨਾਲ ਤਾਂ ਫਿਰ ਇਹ ਅਪ ਜਾਊਗੀ। ਕਿਉਂਕਿ ਤੁਹਾਨੂੰ ਪਤਾ ਅੱਜ ਕੱਲ੍ਹ ਡਾਈਟ ਲੈਣੀ ਵੀ ਕਿਹੜਾ ਆਸਾਨ ਨਹੀਂ ਸਰ। ਦੁੱਧ ਲਓ ਤਾਂ ਬਹੁਤ ਪ੍ਰੋਪਰ ਨਹੀਂ ਵਧੀਆ ਮਿਲਦਾ, ਜੇ ਪ੍ਰੋਪਰ ਮਿਲੂਗਾ ਤਾਂ ਮਹਿੰਗਾ ਕਿਵੇਂ ਮਿਲਦਾ? ਮਹਿੰਗਾ ਤੇ ਫਿਰ ਹੈਗਾ ਮਿਲਾਵਟ ਵਾਲਾ, ਪੈਸਟੀਸਾਈਡ। ਜਾਂ ਅਗਲੇ ਵੈਜੀਟੇਰੀਅਨ ਜੋ ਵੈਜੀਟੇਰੀਅਨ ਨੇ ਨਾ, ਵੈਜ ਦੇ ਅਕੋਰਡਿੰਗ ਪਨੀਰ ਲੈਣਾ ਜਾਂ ਕੁਝ ਹੋਰ ਲੈਣਾ,
ਖਾਣਾ, ਠੀਕ ਹੈ, ਜਾਂ ਨੌਨ ਵੈਜ ਵਾਲੇ ਨੂੰ ਚਲੋ ਉਹਨਾਂ ਦਾ ਅਲੱਗ ਗੱਲ ਆ। ਹੂੰ ਉਹ ਚੀਜ਼ ਨੂੰ ਅਗਰ ਆਪਾਂ ਲੈ ਕੇ ਚੱਲੀਏ ਤਾਂ ਘੱਟੋ ਘੱਟ ਮਹੀਨੇ ਦੀ ਡਾਈਟ ਮੇਰੇ ਹਿਸਾਬ ਨਾਲ ਅਕੋਰਡਿੰਗ 15 ਤੋਂ 20,000 ਰੁਪਏ ਜਾਂਦੀ ਆ ਅੱਛਾ ਡਾਈਟ, ਠੀਕ ਆ। ਅਗਰ ਪ੍ਰੋਪਰ ਆਪਾਂ ਤੇ ਉਹਨਾਂ ਆਪਾਂ ਨੂੰ fruits- ਪੈਸੇ ਲੋ ਕੋਈ ਸਪੋਰਟ ਨਹੀਂ ਉਹਦਾ। ਕੋਈ ਸਪੋਰਟ ਨਹੀਂ ਸਰ। ਤੇ ਮਿਡਲ ਕਲਾਸ ਵਾਲਾ ਕਿੰਨੇ ਦਾ ਐਫਰਟ ਕਰ ਲੇਗਾ, ਸਾਲ ਕਰ ਲੂਗਾ, 2 ਸਾਲ ਕਰ ਲੂਗਾ, ਜੇ ਉਹਨੂੰ ਕੁਝ ਨਹੀਂ ਮਿਲੇ ਤਾਂ ਉਹਨੇ ਵਿਚਾਰੇ ਨੇ ਕੁਝ ਨਾ ਕੁਝ ਕਰੂਗਾ ਜੀ। ਤੇ ਪੰਜਾਬ ਦਾ ਇੱਕ ਬੜਾ ਮਸ਼ਹੂਰ ਪਿੰਡ ਆ ਚੱਕਰ, ਤੇ ਉੱਥੇ ਬੜੇ ਬਾਕਸਰ ਜਿਹੜੇ ਬੱਚੇ ਜਿਹੜੇ ਬਣਾਏ ਆ, ਤੇ ਬਾਕਸਿੰਗ ਦਾ ਇੱਕ ਫਿਊਚਰ ਬਣਾ ਦਿੱਤਾ, ਜਾਨੀ ਨਾਂ ਲਿਆ ਜਾਂਦਾ। ਹਾਂਜੀ ਸਰ। ਤੇ ਤੁਹਾਨੂੰ ਕੀ ਲੱਗਦਾ ਵੀ ਜਿੱਦਾਂ ਉਹ ਐਨਆਰਆਈ ਸਪੋਰਟ ਕਰ ਰਹੇ ਆ? ਉਹਨਾਂ ਸਿੱਧੂ ਬ੍ਰਦਰ ਨੇ ਉਹ ਸਪੋਰਟ ਕਰ ਰਹੇ ਪੂਰੇ ਪਿੰਡ ਨੂੰ ਉਹ, ਹੂੰ ਕਿਉਂ ਸਾਰਾ ਉੱਥੇ ਗਵਰਨਮੈਂਟ ਦਾ ਕੋਈ ਰੋਲ ਨਹੀਂ ਹੈਗਾ ਜੀ। ਤੇ ਤੁਹਾਨੂੰ ਲੱਗਦਾ ਵੀ ਐਨਆਰਆਈ ਵਧੀਆ ਇੱਕ ਪਲੇਟਫਾਰਮ ਜਿਹੜਾ ਆ ਕਰ ਸਕਦੇ ਇਹਦੇ ਲਈ? ਬਹੁਤ ਜ਼ਿਆਦਾ ਜੀ, ਬਹੁਤ ਜ਼ਿਆਦਾ ਵਧੀਆ। ਅਗਰ ਐਨਆਈ ਆਪਣੇ ਪੰਜਾਬ ਨੂੰ ਸਪੋਰਟ ਕਰਨਗੇ, ਕਿਸੇ ਕੋਈ ਵੀ ਐਨਆਈ ਨੇ ਵੀ ਕੋਈ ਇਸ ਗੇਮ ਨੂੰ ਫੜ ਲਿਆ, ਕਿਸੇ ਨੇ ਹਾਕੀ ਨੂੰ ਫੜ ਲਿਆ, ਕਿਸੇ ਨੇ ਬਾਕਸਿੰਗ ਨੂੰ ਫੜ ਲਿਆ, ਕਿਸੇ ਨੇ ਰੈਸਲਿੰਗ ਨੂੰ ਫੜ ਲਿਆ, ਤਾਂ ਉਹ ਗੇਮ ਆਟੋਮੈਟਿਕਲੀ ਵੀ ਉਹ ਅੱਪ ਜਾਊਗੀ। ਹੁਣ ਚੱਕਰ ਪਿੰਡ ਦੀ ਲਾ ਕੇ ਚੱਲੀਏ, ਚੱਕਰ ਪਿੰਡ ਦੇ 2-3 ਮੁੰਡੇ ਜਿਹੜੇ ਵਧੀਆ ਕਰ ਰਹੇ ਨੇ। ਇੱਕ ਮੁੰਡਾ ਸੁਖਦੀਪ ਆ, ਉਹ ਇਸ ਟਾਈਮ ਕੈਨੇਡਾ ਖੇਡ ਰਿਹਾ। ਸਿੱਧੂ ਬ੍ਰਦਰ ਨੇ ਉੱਥੇ ਬੁਲਾਇਆ ਉਹਨੂੰ, ਪ੍ਰੋਫੈਸ਼ਨਲ ਖੇਡ ਰਿਹਾ ਤੇ ਉਹ ਬਹੁਤ ਵਧੀਆ ਖੇਡ ਰਿਹਾ, ਟ੍ਰੇਨਿੰਗ ਕਰ ਰਿਹਾ। ਅੱਛਾ। ਸਾਰਾ ਕਮੈਂਟ ਵਗੈਰਾ ਸਾਰਾ ਕੁਝ ਉਹਦਾ ਸਿੱਧੂ ਬ੍ਰਦਰਸ ਕਰ ਰਹੇ ਨੇ। ਠੀਕ ਹੈ ਨਾ। ਉਹ ਬੱਚੇ ਨੂੰ ਆਏ ਵੀ ਹੁਣ ਉਹਨੂੰ ਕੱਲੇ ਇਹੀ ਹੈ ਵੀ ਮੈਂ ਸਪੋਰਟਸ ਕਰਨੀ ਆ ਕੱਲੀ, ਠੀਕ ਹੈ ਨਾ। ਮੈਨੂੰ ਕੋਈ ਅੱਗੇ ਪਿੱਛੇ ਮੇਰਾ ਕੋਈ ਮੈਨੂੰ ਡਾਊਟ ਨਹੀਂ ਵੀ ਹਾਂ ਮੈਂ ਖਾਣ ਦਾ ਅਰੇਂਜਮੈਂਟ ਕਰਨਾ ਜਾਂ ਮੈਂ ਆਪਣੇ ਉਹ ਕਰਨਾ ਜਾਂ ਡਾਈਟ ਦਾ ਕੁਛ ਆ ਜਾਂ ਸਪਲੀਮੈਂਟ ਦਾ ਕੁਛ ਆ, ਉਹਨੂੰ ਕੋਈ ਉਹ ਪ੍ਰੋਬਲਮ ਨਹੀਂ ਉਹਦੀ। ਉਹ ਸਾਰੇ ਬ੍ਰਦਰਸ ਐਨਆਈ ਕਰ ਰਹੇ ਨੇ ਉਹਦਾ, ਤੇ ਉਹ ਬੰਦਾ ਆਟੋਮੈਟਿਕਲੀ ਵੀ ਉਹ ਧਿਆਨ ਦਊਗਾ ਆਪਣੇ ਸਪੋਰਟਸ ਦੇ। ਠੀਕ ਹੈ। ਤੇ ਇਹ ਕਿਹੜੀ ਉਮਰ ਦੇ ਵਿੱਚ ਜਿਹੜੀ ਬਾਕਸਿੰਗ ਆ ਸਟਾਰਟ ਕਰੇ? ਜਿੱਦਾਂ ਸ਼ੁਰੂ ਤੋਂ ਜਿੱਦਾਂ ਤੁਸੀਂ ਕਿਹਾ ਵੀ ਘਰ ਦੇ ਜਿਹੜੇ ਆ ਥੋਪ ਦਿੰਦੇ ਆ ਬੱਚੇ ਦੇ ਉੱਤੇ। ਹਾਂਜੀ। ਚਲੋ ਉਹ ਵੀ ਇੱਕ ਹੁੰਦਾ ਇੰਟਰਸਟ ਆ ਬਣਾਉਣਾ ਪੈਂਦਾ ਘਰ ਤੋਂ, ਕਈਆਂ ਨੂੰ ਹਨਾ ਕਈਆਂ ਨੂੰ ਘਰ ਤੋਂ ਮਿਲ ਜਾਂਦੀ ਉਹ ਚੀਜ਼, ਕਈਆਂ ਨੂੰ ਜਿਹੜੀ ਆ ਬਾਹਰੋਂ ਮਿਲ ਜਾਂਦੀ ਹੈ, ਤੇ ਉਹ ਦੇਖ ਕੇ ਹੀ ਜਿਹੜਾ ਨਿਆਣੇ ਦਾ ਇੰਟਰਸਟ ਜਿਹੜਾ ਪੈਦਾ ਹੁੰਦਾ। ਤੁਹਾਨੂੰ ਕੀ ਲੱਗਦਾ ਵੀ ਜੇ ਕਿਸੇ ਨੇ ਸਟਾਰਟ ਕਰਨੀ ਆ, ਘੱਟੋ ਘੱਟ ਉਮਰ ਤੇ ਵੱਧ ਤੋਂ ਵੱਧ ਉਮਰ ਕੋਈ ਹੈ? ਦੇਖੋ ਜੀ, ਘੱਟੋ ਘੱਟ ਉਮਰ ਬੱਚੇ ਦੀ 10 ਸਾਲ ਦਾ ਘੱਟੋ ਘੱਟ ਹੋਣੀ ਚਾਹੀਦੀ, ਉਹਨੂੰ ਸਮਝ ਆਉਣੀ ਚਾਹੀਦੀ ਹੈ ਚੀਜ਼ ਦੀ। ਠੀਕ ਨਾ। 8 ਸਾਲ ਅਸੀਂ ਲੈ ਕੇ ਚੱਲਦੇ ਹਾਂ ਵੀ ਬਾਕਸਿੰਗ ਦੇ ਵਿੱਚ 8 ਸਾਲ ਤੋਂ ਬੇਸਿਕ ਸ਼ੁਰੂ ਹੋ ਜਾਂਦੀ ਆ। ਹਾਂਜੀ। ਕਿਉਂਕਿ ਉਹ ਬੱਚੇ ਦਾ ਇੰਟਰਸਟ ਵੀ ਬਣਾਉਣਾ ਉਹਦੇ ਗੇਮ ਦੇ ਵਿੱਚ, ਤੇ ਹੌਲੀ ਹੌਲੀ ਸਟੈਪ ਬਾਏ ਸਟੈਪ ਉਹਨੂੰ ਸਿਖਾਉਣਾ ਹੈ, ਤਾਂ ਛੋਟੀ ਉਮਰ ਤੋਂ ਹੀ ਬੈਸਟ ਰਹੂਗਾ। ਅੱਛਾ। ਹੁਣ ਅਗਰ ਆਪਾਂ ਉਮਰ ਜ਼ਿਆਦਾ ਲਾਈਏ ਵੀ ਲਾਸਟ ਉਮਰ ਕਿੰਨੇ ਦਾ ਉਹਦੀ ਗੇਮ ਦੀ ਸਪੋਰਟਸ ਦੀ ਯਾਨੀ ਕਿਸੇ ਵੇਲੇ ਵੀ ਹਾਂ, ਅਗਰ ਤੁਹਾਡੇ ਜਜ਼ਬਾ ਹੈਗਾ ਤਾਂ ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਠੀਕ ਹੈ। ਤੇ ਇਹ ਵੀ ਜਰੂਰ ਦੱਸੋ ਵੀ ਇਹਦੇ ਵਿੱਚ ਕਿਹੜੇ ਕਿਹੜੇ ਕੰਪੀਟੀਸ਼ਨ ਹੁੰਦੇ ਆ, ਕਿਉਂਕਿ ਇਹ weight ਦੇ ਅਕੋਰਡਿੰਗ ਹੁੰਦੇ ਸ਼ਾਇਦ। ਹਾਂ, ਇਹ ਜਿਹੜਾ ਮੈਚਲ ਦੀ ਸਾਡੀ ਬਾਕਸਿੰਗ ਦੇ ਉਹਦੇ ਸਬ ਜੂਨੀਅਰ, ਜੂਨੀਅਰ ਤੇ ਸੀਨੀਅਰ ਇਹ ਪਾਰਟ ਬਣਾਏ ਜਾਂਦੇ ਨੇ। ਵੀ ਜੀ ਪਹਿਲਾਂ 12 ਸਾਲ ਤੱਕ 14 ਸਾਲ ਤੱਕ ਕਾਊਂਟ ਕਰਤੀ ਇਹਨਾਂ ਨੇ, ਪਹਿਲਾਂ 12 ਸਾਲ ਤੱਕ ਦੀ, ਹੁਣ 14 ਤੱਕ ਕਰਤੀ। 14 ਸਾਲ ਤੱਕ ਤਾਂ ਸਾਡੀ ਸਬ ਜੂਨੀਅਰ ਹੁੰਦੀ ਹੈ ਜੀ, ਤੇ ਦੈਨ ਉਹ ਤੋਂ ਬਾਅਦ ਫਿਰ ਜੂਨੀਅਰ ਹੁੰਦੀ ਆ ਸਬ ਜੂਨੀਅਰ ਤੋਂ ਬਾਅਦ, ਤੇ ਦੈਨ ਫਿਰ ਸੀਨੀਅਰ ਹੁੰਦੀ ਆ ਸਾਡੀ। ਅੱਛਾ। ਤੇ ਇੱਕ ਜੇ ਬੱਚਿਆਂ ਨੇ ਮੰਨ ਲਓ ਕਿ ਸਟਾਰਟ ਕਰਨਾ, ਤੇ ਬੱਚਿਆਂ ਨੂੰ ਆਪਾਂ ਦੱਸਣਾ ਵੀ, ਕਿਉਂਕਿ ਜਿੱਦਾਂ ਮੈਂ ਪਹਿਲਾਂ ਹੀ ਗੱਲ ਕੀਤੀ ਆ ਵੀ ਇਹ ਜਿਹੜੀ ਗੇਮ ਆ ਪੰਜਾਬ ਦੀ ਰਵਾਇਤੀ ਗੇਮ ਤਾਂ ਹੈ ਨਹੀਂ, ਇਹਦੇ ਵਿੱਚ ਬਹੁਤੀ ਨੌਲੇਜ ਵੀ ਹੈ ਨਹੀਂ, ਜਿਹੜੇ ਟੀਚਰਸ ਆ ਉਹਨਾਂ ਨੂੰ ਵੀ ਨੌਲੇਜ ਹੈ ਨਹੀਂ ਇਸ ਗੇਮ ਦੇ ਬਾਰੇ। ਆਪਾਂ ਕਿੱਦਾਂ ਬੇਸਿਕ ਚੀਜ਼ਾਂ, ਕਿਉਂਕਿ ਬੱਚੇ ਨੂੰ ਚਲੋ ਆਪਾਂ ਬਾਹਰ ਵੀ ਭੇਜਾਂਗੇ, ਪਰ ਬੇਸਿਕ ਚੀਜ਼ਾਂ ਕਿਹੜੀਆਂ ਕਿਹੜੀਆਂ ਆ, ਕਿਹੜੀ ਕਿਹੜੀ ਟ੍ਰੇਨਿੰਗ ਆ, ਕਿੱਦਾਂ ਦੀ ਟ੍ਰੇਨਿੰਗ ਹੋਵੇ ਸ਼ੁਰੂ ਦੇ ਵਿੱਚ? ਸ਼ੁਰੂ ਦੇ ਵਿੱਚ ਅਗਰ ਬੱਚਾ ਛੋਟਾ ਹੀ ਦੇਖੋ, ਫਿਰ ਉਹਦੇ ਨਾਲ ਹੀ ਅੰਦਰ ਕੱਲੀ ਉਹਦੀ ਇੱਕ ਇੰਟਰਸਟ ਉਹਦਾ, ਇੱਕ ਉਹਦਾ ਜਿਹੜਾ ਇਹਦਾ ਬੇਸਿਕ ਪਾਰਟ ਆ ਸਾਡੇ ਵਿੱਚ, ਜਿਵੇਂ 4 ਪੰਚ ਨੇ ਸਾਡੇ ਟੋਟਲੀ, 2 ਸਟੇਟ, 2 ਕ੍ਰਾਸ। ਅੱਛਾ। ਠੀਕ ਹੈ। 2 ਅਪਰ ਕੱਟਸ, ਇਹ ਅਲੱਗ ਪੰਚ ਨੇ। ਅੱਛਾ ਜੀ। 6 ਪੰਚ ਹੁੰਦੇ ਨੇ ਜਿਹੜੇ ਸਾਡੇ। ਤੇ ਇਹ ਸਟੈਪ ਬਾਏ ਸਟੈਪ ਸਿੱਖਦੇ। ਮੈਂ ਪਹਿਲਾਂ ਬੱਚੇ ਨੂੰ ਅਜੇ ਕਰਾਉਂਦੇ ਆ ਘੱਟੋ ਘੱਟ ਉਹਨੂੰ 6 ਮਹੀਨੇ ਨੀਅਰ ਵਾਲਾ ਦੀ ਸਿਰਫ 2 ਪੰਚ ਹੀ ਕਰਾਉਂਦੇ ਆ ਸਟੇਟ। ਅੱਛਾ। ਇੱਕ ਲੈਫਟ ਦਾ ਇੱਕ ਰਾਈਟ ਦਾ ਵੀ ਸਟੇਟ ਪੰਚ ਮਾਰਨਾ ਉਹਨੇ, ਸਿਰਫ ਹੋਰ ਕੁਛ ਨਹੀਂ ਉਹਨੂੰ ਕਰਾਉਣਾ, ਹਲਕੀ ਫੁਲਕੀ ਉਹਦੀ ਰਨਿੰਗ ਜੀ। ਅਗਰ ਉਹ ਮੁੰਡਾ ਜੂਨੀਅਰ ਆ ਤਾਂ ਉਹਨੂੰ ਉਸ ਹਿਸਾਬ ਨਾਲ ਸਿਖਾਉਂਦੇ ਆ। ਅੱਛਾ। ਸੀਨੀਅਰ ਆ ਪਾਰਟ ਆ, ਸੀਨੀਅਰ ਪਾਰਟ ਦਾ ਹੁੰਦਾ ਸਾਡਾ ਵੀ ਇਹਦਾ ਫਿਟਨੈਸ ਲੈਵਲ ਆ ਜਿਹੜਾ ਉਹ ਅਪ ਕੀਤਾ ਜਾਵੇ, ਕਿਉਂਕਿ ਸਬ ਜੂਨੀਅਰ ਦਾ ਜਿਹੜਾ ਛੋਟਾ ਬੱਚਾ ਆ ਰਿਹਾ ਉਹਦਾ ਫਿਟਨੈਸ ਲੈਵਲ ਆ ਜਿਹੜਾ ਉਹ ਆਟੋਮੈਟਿਕ ਜਦੋਂ ਕਰੂਗਾ ਤਾਂ ਉਹਦਾ ਗ੍ਰੇਜ਼ ਹੋਊਗਾ ਜੀ। ਜਿਹੜਾ ਸੀਨੀਅਰ ਆ, ਸੀਨੀਅਰ ਸਾਨੂੰ ਕਰਨਾ ਪੈਂਦਾ ਹੈ ਜੀ। ਤੇ ਹੁਣ ਜਿੱਦਾਂ ਪਹਿਲਾਂ ਵੀ ਆਪਾਂ ਗੱਲ ਕੀਤੀ, ਕਾਮਨਵੈਲਥ ਜਾਂ ਏਸ਼ੀਅਨ ਜਾਂ 올림픽 ਦੇ ਵਿੱਚ ਬਹੁਤ ਵਧੀਆ ਹੁਣ ਰਿਕਾਰਡ ਜਿਹੜਾ ਅੱਗੇ ਵੱਧ ਰਹੇ ਆ, ਜੇ ਆਪਾਂ ਕਹਿ ਦਈਏ ਬਹੁਤ ਇਹ ਵੀ ਉਨਤੀ ਹੋ ਰਹੀ ਆ। ਤੁਹਾਨੂੰ ਕੀ ਲੱਗਦਾ ਵੀ ਹੁਣ ਫਿਊਚਰ ਦੇ ਵਿੱਚ ਪੰਜਾਬ ਤੋਂ ਜਾਂ ਹਰਿਆਣੇ ਤੋਂ ਕੋਈ ਆਸਾਂ ਹੈਗੀਆਂ ਬਾਕਸਿੰਗ ਵਾਲੇ ਖੇਤਰ ਦੇ? ਜ਼ਰੂਰ ਹੈਗੀਆਂ ਨੇ। ਅਗਰ ਬਾਕਸਿੰਗ ਦੀ, ਕਿਉਂ ਹਰਿਆਣੇ ਨੂੰ ਹੁਣ ਸਪੋਰਟ ਬਹੁਤ ਜ਼ਿਆਦਾ ਗਵਰਨਮੈਂਟ ਦੀ। ਹਾਂਜੀ। ਇਹ ਵੀ ਇੱਕ ਕੰਪੈਰੀਜ਼ਨ ਜੇ ਆਪਾਂ ਕਰੀਏ ਹਰ ਸਪੋਰਟਸ ਦਾ, ਤੇ ਉਹਦੇ ਵਿੱਚ ਕਿਹਾ ਜਾਂਦਾ ਵੀ ਹਰਿਆਣਾ ਬਹੁਤ ਅੱਗੇ ਆ,
ਹਾਂਜੀ ਤੇ ਕਿਹੜੇ ਕਾਰਨ ਤੋਂ ਪਛੜ ਗਿਆ ਪੰਜਾਬ? ਕਿਉਂਕਿ ਸਰ ਦੇਖੋ ਹਰਿਆਣਾ ਹੈ, ਹਰਿਆਣੇ ਦੇ ਵਿੱਚ ਹੁਣ ਇਸ ਟਾਈਮ ਅਗਰ ਤੁਸੀਂ ਸਟੇਟ ਵੀ ਖੇਡਦੇ ਹੋ, ਹਾਂਜੀ। ਸਟੇਟ ਦੇ ਵਿੱਚ ਤੁਹਾਡਾ ਮੈਡਲ ਆਉਂਦਾ, ਅਗਰ 골ਡ ਮੈਡਲ ਆਉਂਦਾ ਤਾਂ ਤੁਹਾਨੂੰ 21,000 ਘੱਟੋ ਘੱਟ ਤੁਹਾਨੂੰ ਮਿਲਦਾ। ਅੱਛਾ, ਓਕੇ, ਪਰ 21,000 ਵੀ ਇਨਾਫ ਥੋੜੀ ਹੈ, ਜਾਨੀ ਸਾਲ 'ਚ ਇੱਕ ਵਾਰੀ ਜਾਂ ਕਿੰਨੀ ਵਾਰ ਨਹੀਂ ਸਾਲ 'ਚ ਦੇਖੋ ਹਰੇਕ ਕੰਪੀਟੀਸ਼ਨ ਇੱਕ ਕੰਪੀਟੀਸ਼ਨ ਹੁੰਦਾ ਹੈ। ਅੱਛਾ, ਜੋ ਜਿਵੇਂ ਪਹਿਲਾਂ ਆਪਣਾ ਜ਼ਿਲ੍ਹਾ ਹੋਊਗੀ, ਜ਼ਿਲ੍ਹਾ ਬਾਅਦ ਸਟੇਟ ਹੁੰਦਾ, ਸਟੇਟ ਬਾਅਦ ਨੈਸ਼ਨਲ ਹੁੰਦੇ, ਸਾਲ ਦਾ ਇੱਕ ਹੁੰਦਾ ਹੈ। ਹਾਂਜੀ, ਜਾਨੀ ਸਾਲ ਬਾਅਦ 21,000 ਉਹ ਦਿੰਦੇ ਆ। ਹਾਂਜੀ, ਅੱਛਾ ਲੇਕਿਨ ਉਹ ਛੋਟੇ ਮੋਟੇ ਕੰਪੀਟੀਸ਼ਨ ਹੁੰਦੇ ਰਹਿੰਦੇ ਨੇ। ਹਾਂਜੀ। ਫਰਜ਼ ਉਹ ਅਲੱਗ ਆ ਹੂੰ ਵੀ ਜੋ ਗਵਰਨਮੈਂਟ ਨੇ ਉੱਥੇ ਹਰਿਆਣਾ ਗਵਰਨਮੈਂਟ ਨੇ ਕਰਿਆ ਹੋਇਆ। ਜੀ। ਠੀਕ ਹੈ, 21,000 11,000 ਤੇ 7,000 ਮੈਂ ਕੁਛ ਕੀਤਾ ਹੋਇਆ। ਹੂੰ ਤੇ ਅਗਰ ਨੈਸ਼ਨਲ ਜਾਂ ਤੁਸੀਂ ਖੇਡ ਕੇ ਹੁਣ ਨੈਸ਼ਨਲ ਲੈਂਦੇ ਹੋ, ਨੈਸ਼ਨਲ ਦਾ ਹੈਗਾ ਪਹਿਲਾ 51,000, ਦੂਜਾ 31,000, ਤੀਜਾ 21,000 ਹੂੰ ਤੇ ਤੁਸੀਂ ਮੈਡਲ ਲੈਂਦੇ ਹੋ। ਜੀ। ਤੇ ਸਾਡੇ ਅਗਰ ਪੰਜਾਬ 'ਚ ਲੈ ਕੇ ਜਾਇਆ ਜਾਵੇ ਤਾਂ ਪੰਜਾਬ ਦੇ ਵਿੱਚ ਤਾਂ ਪੂਰੀ ਮੈਂ ਕਹਿੰਦਾ ਕਿੱਟ ਵੀ ਪ੍ਰੋਪਰ ਅਵੇਲੇਬਲ ਨਹੀਂ ਹੁੰਦੀ। ਅੱਛਾ, ਤੇ ਕਿੱਟ ਵੀ ਤੁਸੀਂ ਆਪ ਹੱਥੋਂ ਲੈਂਦੇ ਪੱਲੇ? ਹਾਂ, ਆਲਮੋਸਟ ਸਾਰੇ ਮੁੰਡੇ ਜਿੰਨੇ ਵੀ ਉਹਨੇ ਕਿਟਸ ਵਗੈਰਾ ਉਹ ਆਪ ਹੀ ਹੈਂਡਲ ਕਰਦੇ ਨੇ। ਕਈ ਵਾਰ ਮਿਲ ਜਾਣ, ਹੁਣ ਸਾਡੀ ਜਿਹੜੀ ਹੁਣ ਐਸੋਸੀਏਸ਼ਨ ਬਣੀ ਆ ਜੀ ਸਾਡੀ ਪੰਜਾਬ ਦੀ, ਸਰਦਾਰ ਆਪਣਾ ਸੰਤੋਖ ਦੱਤਾ ਜੀ ਤੇ ਗੁਰਮੀਤ ਸਿੰਘ ਜੀ, ਹੁਣ ਉਹ ਚੀਜ਼ ਨੂੰ ਉਹ ਬਹੁਤ ਜ਼ਿਆਦਾ ਐਫਰਟ ਕਰ ਰਹੇ ਨੇ। ਹੁਣ ਜਿੰਨੇ ਵੀ ਬੱਚੇ ਸਾਡੇ ਸਟੇਟ ਖੇਡਣ ਜਾ ਰਹੇ ਨੇ ਉਹਨੂੰ ਵੀ ਸਾਰਿਆਂ ਨੂੰ ਅਲਾਉ ਕਰਵਾ ਰਹੇ ਨੇ ਵੀ ਹਰੇਕ ਦੇ ਜ਼ਿਲ੍ਹੇ ਵੱਲੋਂ ਕਿਟ ਆਉਣੀ ਜ਼ਰੂਰੀ ਆ ਜੀ। ਹੁਣ ਤੇ ਅਲਾਉ ਕਰਨਗੇ ਜ਼ਿਲ੍ਹੇ ਨੂੰ। ਹਾਂ, ਤੇ ਕਿੱਟ ਵੀ ਬਹੁਤ ਜ਼ਰੂਰੀ ਆ ਕਿਉਂਕਿ ਇਹ ਸੱਟ ਚੋਟ ਸਪੋਰਟਸਮੈਨ ਵਾਸਤੇ ਇਹੀ ਚੀਜ਼ ਆ ਨਾ ਜ਼ਿਆਦਾ। ਗਲਤ ਮਿਲ ਗਈ ਆ ਤੁਹਾਡੇ ਤਾਂ ਸੱਟ ਚੋਟ ਦਾ ਜ਼ਿਆਦਾ ਖਤਰਾ ਆ। ਹਾਂਜੀ, ਹਨਾ, ਜੇ ਕੁਆਲਿਟੀ ਵਾਲੀ ਕੋਈ ਚੀਜ਼ ਹੈ ਨਹੀਂ। ਤੇ ਖੈਰ ਇੱਕ ਆਪਣੇ ਪਿੰਡੂ ਖੇਡ ਮੇਲੇ ਹੁੰਦੇ ਆ, ਪਹਿਲਾਂ ਤਾਂ ਕਬੱਡੀ ਦੇ ਹੁੰਦੇ ਸੀ। ਹਾਂਜੀ, ਜਾਂ ਬਲਦਾਂ ਦੀਆਂ ਖੇਡਾਂ ਕਰਾਉਂਦੇ ਹੁੰਦੇ, ਪਰ ਹੁਣ ਮੈਂ ਦੇਖਿਆ ਕੁਝ ਗੇਮਸ ਦੇ ਵਿੱਚ ਉੱਥੇ ਭਾਰ ਤੋਲਣ ਦੇ ਮੁਕਾਬਲੇ ਵੀ ਉਹਨੇ ਕਰਵਾਉਣੇ ਸ਼ੁਰੂ ਕਰ ਦਿੱਤੇ, ਵਾਲੀਬਾਲ ਦੇ ਮੁਕਾਬਲੇ ਵੀ ਕਰਵਾਉਣੇ ਸ਼ੁਰੂ ਕਰ ਦਿੱਤੇ। ਤੁਹਾਨੂੰ ਕੋਈ ਉਮੀਦ ਹੈਗੀ ਵੀ ਜੇ ਬਾਕਸਿੰਗ ਵੀ ਉੱਥੇ ਕਰਵਾਈ ਜਾਵੇ? ਆਲਰੇਡੀ ਸਰ ਅਸੀਂ ਹੁਣ ਇੱਕ ਸ਼ੁਰੂ ਕਰ ਰਹੇ ਸਾਡੇ ਪਿੰਡ ਦੇ ਵਿੱਚ ਹੀ ਹੁਣ ਅਸੀਂ ਇੱਕ ਇਹਦੀਆਂ ਪ੍ਰੋਫੈਸ਼ਨਲ ਦੀਆਂ ਫਾਈਟਾਂ ਲਾਈਕ ਛੋਟੇ ਬੱਚੇ ਦੇ ਸ਼ੁਰੂ ਕਰ ਰਹੇ ਹਾਂ ਵੀ ਸ਼ੋਅ ਆਫ ਫਾਈਟਸ ਵੀ ਬੱਚਾ ਦਾ ਸ਼ੋਅ ਫਾਈਟ ਲੋਕਾਂ ਦਾ ਕ੍ਰੇਜ਼ ਤਾਂ ਬਣਿਆ। ਹਾਂ, ਉਹਨੂੰ ਕ੍ਰੇਜ਼ ਕਰਨ ਵਾਸਤੇ ਅਸੀਂ ਹੁਣ ਉਹ ਕਰਾਉਣ ਲੱਗੇ ਹੋਇਆ। ਅੱਛਾ, ਹੁਣ ਇਹਨਾਂ ਦੀ ਸਾਡੇ ਕੋਚ ਸੰਤੋਖ ਦੱਤਾ ਜੀ, ਅਨੁਦੀਪ ਜੀ ਸਰ ਨੇ ਤੇ ਸਾਡੇ ਪੰਜਾਬ ਜਿਹੜੇ ਪ੍ਰੈਜ਼ੀਡੈਂਟ ਗੁਰਮੀਤ ਸਿੰਘ ਨੇ, ਹੁਣ ਉਹਨਾਂ ਨੇ ਇੱਕ ਏਮ ਚਲਾ ਰਹੇ ਨੇ ਵੀ ਹਰੇਕ ਪਿੰਡ ਦੇ ਵਿੱਚ ਜ਼ਿਲ੍ਹੇ ਦੇ ਮੌਜ ਕਰਕੇ, ਜਿਵੇਂ ਸਾਡਾ ਪਟਿਆਲੇ ਜਿਹੜੀ 4-5 ਪਿੰਡ ਫੜਨੇ ਨੇ ਤੇ ਉਹਨਾਂ ਦੇ ਵਿੱਚ ਅਸੀਂ ਸਪੋਰਟਸ ਕਰਿਆ ਕਰਾਂਗੇ। ਅਸੀਂ ਮੰਥਲੀ 2 ਜਾਂ 3 ਫਾਈਟਾਂ ਕਰਵਾਤੀਆਂ, ਦੈਨ ਨੈਕਸਟ ਅਗਲੇ ਪਿੰਡ ਦੇ ਵਿੱਚ ਜਾਣਾ ਵੀ ਉੱਥੋਂ ਅਸੀਂ ਬੱਚੇ ਕੱਢੀਏ। ਜੀ, ਸਹੀ ਆ। ਹੌਲੀ ਹੌਲੀ ਦੇਖਦੇ ਹਾਂ ਵੀ ਸ਼ਾਇਦ ਹੋਰਾਂ ਨੂੰ ਬਹੁਤ ਵਧੀਆ ਇਹ ਗੱਲ ਹੈ। ਹਾਂ, ਵੀ ਹੋਰਾਂ ਨੂੰ ਵੀ ਸਮਝ ਲੱਗੇ, ਸ਼ਾਇਦ ਉਹ ਵੀ ਸ਼ੁਰੂ ਕਰਨ ਇਹਦੇ ਨਾਲ। ਜੀ ਬਿਲਕੁਲ। ਤੇ ਕਿਉਂਕਿ ਮੈਂ ਦੇਖਿਆ ਕਿ ਵਾਲੀਬਾਲ ਮੈਂ ਨਹੀਂ ਸੀ ਜਾਣਦਾ, ਮੈਂ ਆਪਣਾ ਗੱਲ ਦੱਸਦਾ ਕਿ ਵਾਲੀਬਾਲ ਸਾਡੇ ਉੱਥੇ ਗਏ ਜਦੋਂ ਪਿੰਡਾਂ ਦੇ ਵਿੱਚ ਇਹਦੇ ਸ਼ੋਅ ਮੈਚ ਜਾਨੀ 1-2 ਟੀਮਾਂ ਹੀ ਆਉਂਦੀਆਂ ਹੁੰਦੀਆਂ ਸੀ, ਉਹ ਤੋਂ ਫਿਰ ਪਤਾ ਲੱਗਾ ਵੀ ਯਾਰ ਆ ਵੀ ਗੇਮ ਵਧੀਆ ਹਨਾ। ਤੇ ਕਿਉਂਕਿ ਜਦੋਂ ਤੁਸੀਂ ਦੇਖੋਗੇ ਹੀ ਨਹੀਂ ਤੁਹਾਡਾ ਉਹ ਇੰਟਰਸਟ ਨਹੀਂ ਬਣਨਾ। ਜਿੰਨਾ ਚਿਰ ਤੱਕ ਅਸੀਂ ਕਿਸੇ ਚੀਜ਼ ਨੂੰ ਦੇਖਦੇ ਨਹੀਂ ਉਹਨਾਂ ਚਿਰ ਤੱਕ ਜਿਹੜੀ ਲੌਬੀ ਆ ਉਹ ਵੀ ਬਣਦੀ ਨਹੀਂ। ਹਾਂਜੀ, ਇਹ ਤਾਂ ਹੈ ਸਰ। ਤੇ ਖੈਰ ਤੇ ਆਸ ਇਹੀ ਕਰਦੇ ਆ ਵੀ ਕ੍ਰਿਕਟ ਵਾਂਗੂ ਤੁਸੀਂ ਵੀ ਇਹ ਗੇਮ ਜਿਹੜੀ ਲੈ ਕੇ ਅੱਗੇ ਜਾਓਗੇ ਤੇ ਸਾਡੇ ਐਫਰਟ ਜਿਹੜੇ ਕਿ ਬਿਨਾਂ ਮੈਂ ਤਾਂ ਕਹੂੰਗਾ ਵੀ ਸਰਕਾਰ ਦੀ ਕੋਈ ਬਹੁਤੀ ਦੇਣ ਨਹੀਂ ਹੈਗੀ, ਫੇਰ ਵੀ ਤੁਸੀਂ ਉਸ ਰਾਹ ਦੇ ਉੱਤੇ ਚੱਲੇ ਹੋ। ਤੇ ਇਹਦੇ ਵਿੱਚ ਸਭ ਤੋਂ ਇੱਕ ਬੜਾ ਚੱਲ ਰਿਹਾ ਜੇ ਆਪਾਂ ਨੈਗੇਟਿਵ ਪੁਆਇੰਟ ਗੱਲ ਕਰੀਏ ਕਿ ਜਿਹੜੇ ਨਸ਼ੇ ਦਾ ਮੁੱਦਾ ਪੰਜਾਬ ਦੇ ਵਿੱਚ ਸਰਕਾਰਾਂ ਵੀ ਬਦਲ ਗਈਆਂ, ਰਾਜਨੀਤਿਕ ਮੁੱਦਾ ਵੀ ਬਣਿਆ, ਸਮਾਜਿਕ ਮੁੱਦਾ ਵੀ ਬਣਿਆ। ਤੇ ਇਹਦੇ ਵਿੱਚ ਇਹ ਕਿਹਾ ਜਾਂਦਾ ਵੀ ਜਿਹੜੇ ਸਪੋਰਟਸ ਕਾਲਜ ਆ ਇਹ ਵੀ ਬੜਾ ਪ੍ਰਮੋਟ ਕਰਦੇ ਆ ਨਸ਼ਾ, ਤੇ ਇੱਕ ਖਿਡਾਰੀ ਕਿੱਦਾਂ ਬਚੇ ਨਸ਼ਿਆਂ ਤੋਂ? ਦੇਖੋ ਜੀ, ਸਪੋਰਟਸ ਅਗਰ ਆਪਾਂ ਕਹੀਏ ਕਾਲਜ ਨਸ਼ੇ ਨੂੰ ਕਰਦੇ ਨੇ, ਠੀਕ ਹੈ ਨਾ, ਥੋੜੀ ਸੰਗਤ ਤੇ ਡਿਪੈਂਡ ਕਰਦਾ। ਠੀਕ ਹੈ, ਵੀ ਸੰਗਤ ਕਹੀ ਜੀ ਆ, ਤੇ ਬਾਕੀ ਤੁਹਾਡੇ ਆਪਣੇ ਆਪ ਤੇ ਵੀ ਡਿਪੈਂਡ ਆ ਵੀ ਤੁਸੀਂ ਉਹ ਚੀਜ਼ ਨੂੰ ਲੈਂਦੇ ਹੋ ਕਿ ਨਹੀਂ ਲੈਂਦੇ। ਆਪਾਂ ਕਈ ਵਾਰ ਇਹ ਵੀ ਕਹਿੰਦੇ ਵੀ ਸੰਗਤ ਬਹੁਤ ਬੁਰੀ ਦੀ ਇਹਦੀ ਬੰਦੇ ਦੀ ਹਨਾ, ਵੀ ਇਹ ਤਾਂ ਲੱਗ ਗਿਆ, ਲੇਕਿਨ ਚਾਹਵਾਂ ਦਾ ਤੁਹਾਡੇ ਵੀ ਦਿਲ ਦੇ ਵਿੱਚ ਹੈ ਨਾ। ਕਿ ਤੁਹਾਡੇ ਦਿਲ 'ਚ ਚਾਹਵਾਂ ਨਹੀਂ ਹੈਗੀ, ਤੁਹਾਨੂੰ ਕੋਈ ਵੀ ਬੰਦਾ ਨਸ਼ਾ ਨਹੀਂ ਲਾ ਸਕਦਾ। ਸਰਕਲ ਨੂੰ ਤੁਸੀਂ ਆਪ ਸਿਆਣੇ ਸਾਰੇ, ਕਿਉਂ ਕਾਲਜ ਦੇ ਵਿੱਚ ਜਿਹੜੇ ਜਾ ਰਹੇ ਨੇ ਜਾਂ ਸਕੂਲ ਤੋਂ, ਚਲੋ ਆਪਾਂ ਸਕੂਲ ਵਾਲੇ ਬੱਚੇ ਨੂੰ ਆਪਾਂ ਮੰਨਦੇ ਵੀ ਉਹ ਛੋਟੇ ਨੇ, ਉਹਨੂੰ ਸਮਝ ਨਹੀਂ ਉਹ ਚੀਜ਼ ਦੀ, ਜਿਹੜੇ ਵੱਡੇ ਨੇ ਉਹਨੂੰ ਨਸ਼ੇ ਤੇ ਲਾਤਾ। ਅਗਰ ਆਪਾਂ ਵੱਡੇ ਬੱਚਿਆਂ ਦੀ ਕਰੀਏ, ਵੱਡੇ ਸੀਨੀਅਰਸ ਦੀ ਗੱਲ ਕਰੀਏ, ਤੇ ਸੀਨੀਅਰ ਨੂੰ ਐਂ ਕਿੱਦਾਂ ਕੋਈ ਲਾ ਦੇਗਾ। ਜੀ, ਤੇ ਇਹਦੇ ਵਿੱਚ ਆਤਮ ਵਿਸ਼ਵਾਸ ਜਿਹੜਾ ਹੋਣਾ ਬੜਾ ਬਹੁਤ ਜ਼ਰੂਰੀ ਆ। ਹਾਂਜੀ, ਤੇ ਖੈਰ ਭੀੜਾਂ ਦੇ ਵਿੱਚੋਂ ਹੀ ਜਿਹੜਾ ਆ ਨਿਕਲਣਾ ਪੈਣਾ ਆ। ਤੇ ਪਰਮਿੰਦਰ ਸਿੰਘ ਜੀ ਜਾਂਦੇ ਜਾਂਦੇ ਸਾਡੇ ਜਿਹੜੇ ਦਰਸ਼ਕ ਆ ਉਹਨਾਂ ਨੂੰ ਕੋਈ ਸੁਨੇਹਾ ਦੇਣਾ ਵੀ ਕਿੱਦਾਂ ਇੱਕ ਵਧੀਆ ਖਿਡਾਰੀ, ਕਿਉਂਕਿ ਇੱਕ ਸਪੋਰਟਸਮੈਨਸ਼ਿਪ ਦੀ ਜਿਹੜੀ ਭਾਵਨਾ ਉਹ ਸਾਡੇ 'ਚ ਹੁਣ ਗਾਇਬ ਹੁੰਦੀ ਜਾਂਦੀ ਆ।
ਤੇ ਉਹਦੇ ਬਾਰੇ ਜ਼ਰੂਰ ਕੋਈ ਸੰਦੇਸ਼ ਦੇਖੋ ਜੀ, ਸਪੋਰਟਸਮੈਨਸ਼ਿਪ ਆ, ਤੁਸੀਂ ਗਰਾਊਂਡ ਦੇ ਵਿੱਚ ਅਗਰ ਆ ਗਏ, ਥੋੜੀ ਫਾਈਟਸ ਹੋ ਰਹੀ ਆ, ਅਸੀਂ ਉੱਥੇ ਆਪਣੇ ਆਪ ਨੂੰ ਮੰਨਦੇ ਵੀ ਅਸੀਂ ਕੱਟੜ ਦੁਸ਼ਮਣ ਆ ਹਾਂਜੀ ਹਾਂ ਆਪਸ ਦੇ ਵਿੱਚ, ਦੈਨ ਥੱਲੇ ਉੱਤੇ ਅਸੀਂ ਇੱਕ ਫਰੈਂਡਸ ਆ। ਹਾਂਜੀ ਹਾਂ ਠੀਕ ਆ ਨਾ ਵੀ ਠੀਕ ਆ, ਤੁਹਾਡੇ ਗਰਾਊਂਡ ਤੱਕ ਉਹਨਾਂ ਨੂੰ ਆਪਣੇ ਸੀਮਿਤ ਰੱਖੋ, ਉਹ ਤੋਂ ਬਾਅਦ ਤੁਸੀਂ ਇੱਕ ਫਰੈਂਡਸ ਹੋ। ਹਾਂਜੀ ਸਪੋਰਟਸ ਇਹੀ ਸਿਖਾਉਂਦੀ ਆ ਤੁਹਾਨੂੰ। ਖਾਸ ਤੌਰ ਤੇ ਇਹ ਗੇਮ ਹੈ, ਜਿੱਦਾਂ ਮੰਨ ਲਓ ਕਿ ਕਿਸੇ ਨੇ ਸਾਡੇ ਮੁੱਕਾ ਮਾਰ ਦਿੱਤਾ, ਕਿ ਦਿਲ ਦੇ ਵਿੱਚ ਇਦਾਂ ਹੁੰਦਾ ਨਹੀਂ ਮੈਂ ਵੀ ਹੁਣ ਬਾਹਰ ਜਾ ਕੁੱਟਣਾ। ਨਹੀਂ ਬਾਹਰ ਉਹ ਦੇਖੋ, ਜਿੰਨੀ ਮੇਰੀ ਐਫਰਟ ਸੀ ਮੈਂ ਲਾਈ, ਮੈਂ ਕੋਸ਼ਿਸ਼ ਕਰੀ ਉਹਦੇ ਮਾਰਨ ਇਹੀ ਦੀ। ਸਪੋਰਟਸਮੈਨਸ਼ਿਪ ਹਾਂ, ਹੈਨਾ, ਜਿੰਨੀ ਉਹਦੇ ਕਰ ਸਕਦਾ ਉਹਨੇ ਕੀਤੀ। ਨਹੀਂ ਨੀਚੇ ਜਾ ਕੇ ਲੜਨ ਦਾ ਤਾਂ ਕੋਈ ਮਤਲਬ ਨਹੀਂ ਬਣਦਾ। ਜੇ ਤੁਹਾਡੇ ਦਮ ਦੀ ਤੁਹਾਡੇ ਉੱਪਰ ਲੜਦੇ, ਜੀ ਥੱਲੇ ਜਾ ਕੇ ਕਾਹਦੇ ਵਾਸਤੇ ਲੜਨਾ। ਕੀ ਬਾਤ ਹੈ। ਤੇ ਦੋਸਤੋ ਇਹੀ ਸਪੋਰਟਸਮੈਨਸ਼ਿਪ ਆ। ਬਾਰ-ਬਾਰ ਅਸੀਂ ਇਹ ਗੱਲ ਕਹਿੰਦੇ ਆ ਵੀ ਜਿਹੜੀ ਸਪੋਰਟਸ ਆ ਉਹਨੂੰ ਇੱਕ ਗੇਮ ਦੇ ਤੌਰ ਦੇ ਉੱਤੇ ਲੈਣਾ ਚਾਹੀਦਾ, ਤੇ ਖਾਸ ਤੌਰ ਤੇ ਸਾਡਾ ਸਜਦਾ ਆ ਸਾਰੀ ਇੰਡੋਸ ਟੀਮ ਦਾ ਕਿ ਜਿਹੜੇ ਖਿਡਾਰੀ ਆ, ਤੁਸੀਂ ਦੇਖ ਲਓ ਵੀ ਜਿੰਨੇ ਵੀ ਖਿਡਾਰੀ ਅਸੀਂ ਹੁਣ ਤੱਕ ਸਨਮੁਖ ਪ੍ਰੋਗਰਾਮ ਦੇ ਵਿੱਚ ਲੈ ਕੇ ਆਂਦੇ ਨੇ, ਉਹਨਾਂ ਸਾਰਿਆਂ ਦੀ ਜਿਹੜੀ ਸਮੱਸਿਆ ਮੁੱਖ ਤੌਰ ਤੇ ਇਹੀ ਰਹੀ ਆ ਵੀ ਸਰਕਾਰ ਨੇ ਆਰਥਿਕ ਤੌਰ ਦੇ ਉੱਤੇ ਕੋਈ ਉਹਨਾਂ ਦੀ ਸਹਾਇਤਾ ਨਹੀਂ ਕੀਤੀ। ਪਰ ਫਿਰ ਵੀ ਸਾਡਾ ਸਲਾਮ ਆ, ਸਿਜਦਾ ਆ ਇਹਨਾਂ ਖਿਡਾਰੀਆਂ ਨੂੰ ਜਿਹੜੇ ਫਿਰ ਵੀ ਇਸ ਰਾਹ ਦੇ ਉੱਤੇ ਚੱਲੇ ਹੋਏ ਨੇ, ਤੇ ਤੰਗੀਆਂ ਤਰੋਸ਼ੀਆਂ ਦੇ ਵਿੱਚ, ਤਰੁੱਟੀਆਂ ਦੇ ਵਿੱਚ ਮਿਡਲ ਕਲਾਸ ਫੈਮਿਲੀ ਦੇ ਵਿੱਚੋਂ ਵੀ ਉੱਠ ਕੇ ਦੇਸ਼ ਦਾ ਨਾਂ ਉੱਚਾ ਕਰਦੇ ਨੇ ਤੇ ਸਾਡਾ ਵੀ ਮਾਣ ਵਧਾਉਂਦੇ ਨੇ। ਤੇ ਇੰਡੋਸ ਟੀਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਕਰਦਾ ਕਿ ਤੁਸੀਂ ਸਾਡੇ ਇੱਥੇ ਵਿਹੜੇ ਦੇ ਵਿੱਚ ਆਏ ਹੋ। ਤੇ ਦੋਸਤੋ ਇਹ ਸਨ ਪਰਮਿੰਦਰ ਸਿੰਘ ਜੀ, ਜਿਹੜੇ ਕਿ ਮੁੱਕੇਬਾਜ਼ ਨੇ, ਪੰਜਾਬ ਨੂੰ ਰੈਪਰੈਜ਼ੈਂਟ ਕਰਦੇ ਨੇ ਤੇ ਅੱਜ ਕੱਲ੍ਹ ਆਸਟ੍ਰੇਲੀਆ ਦੇ ਦੌਰੇ ਉੱਤੇ ਪਹੁੰਚੇ ਨੇ। ਤੇ ਸਾਡਾ ਵੀ ਫਰਜ਼ ਬਣਦਾ ਕਿ ਮੁੱਕੇਬਾਜ਼ੀ ਨੂੰ ਅਸੀਂ ਅੱਗੇ ਤੋਂ ਅੱਗੇ ਵਧਾਈਏ ਤੇ ਇਹਨੂੰ ਹੋਰ ਵੀ ਜ਼ਿਆਦਾ ਪ੍ਰਮੋਟ ਕਰੀਏ। ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੇ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਕਿਸੇ ਨਵੇਂ ਸ਼ਖਸੀਅਤ ਦੇ ਨਾਲ ਜਿਹਨੇ ਕੁਝ ਸਮਾਜ ਦੇ ਵਿੱਚ ਆਪਣਾ ਜਿਹੜਾ ਅਹਿਮ ਯੋਗਦਾਨ ਪਾਇਆ ਹੋਵੇ। ਉਦੋਂ ਤੱਕ ਦੇ ਲਈ ਸਤਿ ਸ੍ਰੀ ਅਕਾਲ।